ਤੇ ਮੇਰੇ ਇੱਕ ਗਾਣਾ ਸੀਗਾ ਉਹ ਟਰੱਕ ਵਾਲੇ ਵੀਰਾਂ ਦਾ ਸੀਗਾ ਕਿ ਕਈ ਦਿਨ ਰਹਿੰਦੇ ਨੇ ਘਰ ਤੋਂ ਬਾਹਰ ਟਰਾਲਿਆਂ ਵਾਲੇ, ਜੀ ਜੀ, ਨਿਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ। ਇਹਦਾ ਆਖਰੀ ਅੰਤਰ ਹੈ ਕਿ ਹਿੰਮਤੀ ਪੰਜਾਬੀਆਂ ਨੇ ਜੀ, ਹਿੰਮਤੀ ਪੰਜਾਬੀਆਂ ਨੇ ਖੁਦ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਵਰ ਬਾਬੇ ਨਾਨਕ ਦਾ ਇਹਨਾਂ ਉਜੜ ਕੇ ਵਸਣਾ। ਦੇਬੀ ਦੇ ਮਿੱਤਰ ਨੇ ਕਈ ਸਰਦਾਰ ਟਰਾਲੇ। ਅਕਸਰ ਗੱਲ ਮੇਰੀ ਬੜੀ ਮਸ਼ਹੂਰ ਹੋਈ ਆ, ਕਹਿੰਦੇ ਭਾਜੀ ਤੁਹਾਨੂੰ ਦੇਖ ਕੇ ਲਿਖਣ ਲੱਗੇ। ਮੈਂ ਕਿਹਾ ਯਾਰ ਮੈਨੂੰ ਇਹ ਤਾਂ ਚੰਗਾ ਲੱਗਦਾ, ਪਰ ਅਫਸੋਸ ਇਸ ਗੱਲ ਦਾ, ਗੁੱਸਾ ਚੜ੍ਹਦਾ ਤੁਸੀਂ ਮੈਨੂੰ ਵਧੀਆ ਕਿਉਂ ਲਿਖਣ ਲੱਗ ਪਏ। ਬਿਲਕੁਲ, ਤੁਸੀਂ ਅੱਗੇ ਲੰਘ ਗਏ ਯਾਰ ਮੇਰੇ ਤੋਂ, ਹਨਾ, ਮੈਨੂੰ ਹੋਰ ਮਿਹਨਤ ਕਰਨੀ। ਗੱਲ ਬੜੀ ਹੇਟੂ ਸੀ। ਇਟਲੀ ਜਦੋਂ ਕਰੋਨਾ ਨਵਾਂ ਆਇਆ ਨਾ, ਇੱਕ 92 ਸਾਲ ਦਾ ਬਜ਼ੁਰਗ ਸੀ ਗੋਰਾ, ਉਹਨੂੰ ਕਹਿੰਦੇ ਵੀ ਕਿਉਂਕਿ ਕੇਸ ਬਹੁਤ ਹੋਰ ਆ ਗਏ ਆ, ਯੰਗ ਮੁੰਡਿਆਂ ਨੂੰ ਆਕਸੀਜਨ ਚਾਹੀਦੀ, ਵੀ ਜੇ ਹੁਣ ਤੂੰ ਆਕਸੀਜਨ ਲੈਣੀ ਆ ਫ੍ਰੀ ਨਹੀਂ ਮਿਲਣੀ, ਤੈਨੂੰ ਇੰਨੇ ਪੈਸੇ ਦੇਣੇ ਪੈਣੇ ਆ। ਉਹ ਕਹਿੰਦਾ ਆਕਸੀਜਨ ਲਾ ਲਓ, ਪਰ ਉਸਨੇ ਬਿਆਨ ਦਿੱਤਾ, ਕਹਿੰਦਾ ਯਾਰ ਮੈਨੂੰ ਸਾਰੀ ਉਮਰ ਲੰਘ ਗਈ ਫ੍ਰੀ, ਕਹਿੰਦਾ 92 ਸਾਲ ਦਾ ਮੈਂ ਫ੍ਰੀ ਸਾਹ ਲਈ ਨਾ, ਮੈਨੂੰ ਕੋਈ ਪੈਸਾ ਨਹੀਂ ਦੇਣਾ ਪਿਆ। ਸਹੀ ਗੱਲ, ਹੁਣ ਮੈਨੂੰ ਪੈਸੇ, ਉਹਦਾ ਕਿੰਨਾ ਸ਼ੁਕਰ ਹੈ ਯਾਰ। ਸਹੀ, ਬਿਲਕੁਲ, ਹੁਣ ਤਾਂ ਮੇਰੇ ਕੋਲ ਸਾਹ ਵੀ ਨਹੀਂ ਬਚੇ, ਮੈਂ ਤਾਂ ਸ਼ੁਕਰ ਕਰ ਸਕਾਂ। ਸ਼ਰਮਾ ਜੀ, ਇਹ ਵੀ ਮੈਂ ਹਰ ਇੱਕ ਤੋਂ ਮੁਤਾਸਰ ਹਾਂ। ਅੱਛਾ, ਜਿਹਨੇ ਵੀ ਚੰਗਾ ਕੰਮ ਕੀਤਾ ਨਾ, ਜੋ ਮੈਂ ਪੜ੍ਹੇ ਆ ਲੋਕੀ, ਮਤਲਬ ਵੱਡੇ ਸ਼ਾਇਰ, ਵੱਡੇ ਲੇਖਕ ਹਨ, ਤੇ ਉਹ ਬਚਪਨ 'ਚ ਇਹ ਹੁੰਦਾ ਸੀ ਵੀ ਮੈਂ ਸੋਚਣਾ ਯਾਰ ਇਹ ਬੰਦੇ ਕਿੱਥੇ ਰਹਿੰਦੇ ਹੋਣਗੇ ਜਿਹਨੇ ਕਿਤਾਬਾਂ ਲਿਖੀਆਂ। ਹਾਂ ਬਿਲਕੁਲ। ਤੇ ਉਦੋਂ ਤਾਂ ਲੋਕਾਂ ਨੂੰ ਹੁੰਦੇ ਸੀ ਆਪਣੇ ਕਲਾਕਾਰ ਵੀ ਦੇਖਣਾ, ਕਿਤੇ ਸਦੀਕ ਸਾਹਿਬ ਦਾ ਤੁਰਲਾ, ਯਮਲਾ ਜੀ ਦਾ, ਓਹੋ ਬਈ ਆ ਗਏ, ਹਨਾ। ਬੜੀ ਵੱਡੀ ਗੱਲ, ਮਹੀਨਾ ਪਹਿਲਾਂ ਗੱਲ ਹੁਣ ਆਪਣੇ ਫਲਾਣੇ ਪਿੰਡ ਵਿੱਚ ਬੁੱਕ ਕਰਕੇ ਆਏ ਆ, ਫਲਾਣੇ ਆਰਟਿਸਟ ਹੋਣਾ, ਉੱਥੇ ਖਾਣਾ ਲੱਗਣਾ, ਲੇਡੀ ਆਰਟਿਸਟ ਡੂਇਟ ਜੋੜੀ ਹੋਣੀ। ਹਾਂਜੀ ਹਾਂਜੀ, ਆਈ ਥਿੰਕ ਉਹਦਾ ਇੱਕ ਮਜ਼ਾ ਸੀ ਨਾ ਜਿਹੜਾ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਮਿਸਿੰਗ ਗਿਆ। ਤੇ ਰਾਤੀ ਮੇਰੇ ਫਿਰ ਗਾਉਂਦੇ ਜ਼ਿਹਨ 'ਚ ਪਹਿਲਾਂ ਸੀਗਾ, ਮੈਂ ਕੱਲ ਕੁਦਰਤੀ ਮੈਂ ਗਾਣਾ ਸੁਣਦਾ ਆਇਆ ਸੀ ਗੱਡੀ 'ਚ, ਸ਼ੁਭਦੀਪ ਸਿੱਧੂ ਹੋਣਾ ਦਾ, ਕਿ ਮਾਮਾ ਤੇਰੇ ਵਰਗਾ। ਉਹ ਮੈਂ 2 ਘੰਟੇ ਉਹਦੇ ਗਾਏ, ਉਹ ਇੰਨਾ ਕੁ ਮਨ ਨੂੰ ਸਕੂਨ ਮਿਲਿਆ, ਔਰ ਇੰਨਾ ਕੁ ਮੈਂ ਕਿਹਾ ਯਾਰ ਵੀ ਉਹ ਜੋਬਨ ਰੁੱਤੇ ਉੱਥੋਂ ਨਿਕਲ ਗਿਆ। ਬਹੁਤ ਵੱਡੀ ਦੁਖਦਾਈ ਘਟਨਾ, ਜਿੰਨਾ ਵੀ ਮੰਨ ਲਓ ਤੇ ਅਫਸੋਸ ਕੋਈ ਸ਼ਬਦ ਨਹੀਂ ਰਹਿੰਦੇ, ਜਿੱਦਾਂ ਮਤਲਬ ਕਹਿ ਲਾ ਵੀ ਸਾਰੀ ਉਮਰ ਲਾ ਕੇ ਵੀ ਕਿਸੇ ਨੂੰ ਇੰਨੀ ਸ਼ੋਹਰਤ ਨਾ ਮਿਲੇ ਆਰਟਿਸਟ ਨੂੰ, ਜਿਹੜੀ 2-4-5 ਸਾਲ ਚ ਜਿਸ ਟੀਸੀ ਤੇ ਮੁੰਡਾ ਸੀਗਾ, ਤੇ ਉਹ ਮਤਲਬ ਕਮਾਲ ਸੀ, ਕੋਈ ਮਾਲਕ ਦੀ ਐਸੀ ਕਿਰਪਾ ਸੀ। ਉਹ ਚ ਵੇਗ ਬਹੁਤ ਸੀ ਕਲਮ ਦਾ, ਮੈਂ ਸਮਝਦਾ ਨਾ ਇਸ ਤਰ੍ਹਾਂ। ਫਿਰ ਉਹ ਆਵਾਜ਼, ਇੱਕ ਧਾਕੜ ਆਵਾਜ਼ ਦਾ ਨਾ, ਇੱਕ ਥਰੋ ਨਹੀਂ ਹੁੰਦੀ ਆਵਾਜ਼ ਦਾ, ਹਾਂ ਬਿਲਕੁਲ, ਟੈਕਨੀਕਲੀ ਉਹ ਵੀ ਕਮਾਲ ਸੀ ਮੁੰਡੇ ਦਾ, ਜਿਵੇਂ ਸਾਡੇ ਕਵੀਸ਼ਰ ਕਦੇ ਕਰਦੇ। ਬਿਲਕੁਲ ਬਿਲਕੁਲ। ਤੇ ਮੈਂ ਉਹ ਗਾਣਾ ਮੇਰੇ ਮਨ ਨੂੰ ਇੰਨਾ ਚੰਗਾ ਲੱਗਦਾ, ਮਾਂ ਮੈਂ ਤੇਰੇ ਵਰਗਾ ਆ, ਇੰਨਾ ਮਤਲਬ ਟੱਚ ਕਰਦੇ ਆ ਉਹਦੀ ਪੋਇਟਰੀ ਅੰਦਰ ਜਾ ਕੇ, ਬਹੁਤ ਜ਼ਿਆਦਾ। ਪੀਲੂ ਆਖੇ ਸ਼ਾਇਰਾ ਕਿਤੋਂ ਵੱਲ ਗਿਆ ਜਹਾਨ, ਇੱਥੇ ਲੱਗ ਗਈਆਂ ਮਜਲਿਸਾਂ ਤੇ ਬਹਿ ਗਏ ਦੀਵਾਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅੱਜ ਸ਼ੇਅਰ ਤੋਂ ਸ਼ੁਰੂਆਤ ਕਿਉਂ ਕੀਤੀ? ਆਮ ਤੌਰ 'ਤੇ ਸ਼ੁਰੂਆਤ ਖਬਰਾਂ ਤੋਂ ਹੁੰਦੀ ਹੈ, ਪਰ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਮਹਿਮਾਨ ਨੇ, ਖਾਸ ਸ਼ਾਇਰ ਨੇ। ਜੀ ਹਾਂ, ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ, ਦੇਬੀ ਮਖਸੂਸਪੁਰੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਕਰਦੇ ਹਾਂ ਸਵਾਗਤ। ਵੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸ਼ਰਮਾ ਜੀ ਤੁਹਾਨੂੰ ਤੇ ਰੇਡੀਓ ਪੰਜਾਬੀ USA ਜਿਹੜੇ ਸਾਰੇ ਦੇਖ ਰਹੇ ਸੁਣ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਸਤਿਕਾਰ ਸਾਰਿਆਂ। ਜੀ ਜੀ, ਗੱਲਾਂ ਬਹੁਤ ਹੋਣਗੀਆਂ ਸ਼ਾਇਰੀ ਤੇ, ਪੰਜਾਬ ਦੇ ਬਾਰੇ, ਸ਼ਾਇਰਾਂ ਦੇ ਬਾਰੇ, ਮਨਪਸੰਦ ਸ਼ਾਇਰ ਕਿਹੜੇ ਨੇ। ਪਰ ਇਸ ਵੇਲੇ ਅਮਰੀਕਾ ਦੌਰੇ 'ਤੇ ਨੇ, ਅਮਰੀਕਾ ਆਏ ਹੋਏ ਨੇ। ਕਿੱਥੇ ਕਿੱਥੇ ਮਹਿਫਲਾਂ ਲੱਗਣੀਆਂ, ਕਿੱਥੇ ਕਿੱਥੇ ਤੁਸੀਂ ਇਹਨਾਂ ਨੂੰ ਸੁਣ ਸਕੋਗੇ, ਕਿੱਥੇ ਕਿੱਥੇ ਸ਼ਾਇਰੀ ਦਾ ਆਨੰਦ ਤੇ ਨਾਲੋਂ ਨਾਲ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਸਕੋਗੇ, ਉਹ ਜਾਣਦੇ ਆ ਪਹਿਲਾਂ ਦੇਬੀ ਮਖਸੂਸਪੁਰੀ ਤੋਂ। ਦੇਬੀ ਭਾਜੀ, ਪ੍ਰੋਗਰਾਮਾਂ ਦਾ ਵੇਰਵਾ ਜ਼ਰੂਰ ਦਿਓ, ਚਾਹਣ ਵਾਲੇ ਬੜੇ ਤਾਬਲੇ। ਜੀ ਬਿਲਕੁਲ ਪ੍ਰਵੀਨ ਜੀ, ਕੱਲ ਤੁਹਾਡੇ ਸ਼ਹਿਰ ਤੋਂ ਸ਼ੁਰੂਆਤ ਹੋਈ ਆ ਜੀ, ਫ੍ਰਿਜ਼ਨੋ ਸੀਗੇ ਸਾਥੀ। ਹਾਂਜੀ, ਤੇ ਇੱਥੇ ਸ਼ਿੰਦਾ ਬਿੱਲਾ ਸਾਡੇ ਵੀਰ ਟਰਾਂਸਪੋਰਟ ਵਾਲੇ, ਤੇ ਪਾਲੀ ਵੀਰ ਆਪਣਾ, ਕੁਛ 2-4 ਹੋਰ ਸੱਜਣ ਮਿੱਤਰ, ਉਹਨਾਂ ਨੇ ਰਲ ਕੇ ਬੰਦੋਬਸਤ ਕੀਤਾ ਸੀਗਾ। ਤੇ ਟੱਚਵੁੱਡ ਸਾਰੇ ਪਰਿਵਾਰ ਆਏ, ਬੜਾ ਪਿਆਰ ਮਿਲਿਆ, ਤੇ ਬੜਾ ਇੱਕ ਵਾਰ ਉਹ ਪੰਜਾਬ ਵਾਲਾ ਮਾਹੌਲ। ਐਕਚੁਅਲੀ ਕਿਤੇ ਵੀ ਪੰਜਾਬੀ ਜਿੱਥੇ ਜਾਂਦੇ ਪੰਜਾਬ ਬਣਾ ਲੈਂਦੇ ਹਨ। ਤੇ ਮੇਰੇ ਇੱਕ ਗਾਣਾ ਸੀਗਾ ਉਹ ਟਰੱਕ ਵਾਲੇ ਵੀਰਾਂ ਦਾ ਸੀਗਾ ਕਿ ਕਈ ਦਿਨ ਰਹਿੰਦੇ ਨੇ ਘਰ ਤੋਂ ਬਾਹਰ ਟਰਾਲਿਆਂ ਵਾਲੇ, ਨਿਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ। ਇਹਦਾ ਆਖਰੀ ਅੰਤਰ ਹੈ ਕਿ ਹਿੰਮਤੀ ਪੰਜਾਬੀਆਂ ਨੇ ਜੀ,
ਹਿੰਮਤੀ ਪੰਜਾਬੀਆਂ ਨੇ ਖੁਦ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਵਰ ਬਾਬੇ ਨਾਨਕ ਦਾ ਇਹਨਾਂ ਉੱਜੜ ਕੇ ਵਸਣਾ। ਦੇਬੀ ਦੇ ਮਿੱਤਰ ਨੇ ਕਈ ਸਰਦਾਰ ਟਰਾਲਿਆਂ ਵਾਲੇ। ਕੀ ਬਾਤ ਹੈ। ਸੋ ਇਹ ਮਾਲਕ ਦੀ ਕਿਰਪਾ ਹੈ ਵੀ ਜਿੱਥੇ ਜਿੱਥੇ ਆਪਣੇ ਪੰਜਾਬੀ ਜਿੱਥੇ ਜਾਂਦੇ ਨਾ, ਉੱਥੇ ਕਿ ਆਪਣੀ ਵੀ ਉਹ ਛਾਪ ਛੱਡ ਦਿੰਦੇ। ਕੋਈ ਪੰਜਾਬ ਵਾਲਾ, ਕੋਈ ਖੁੱਲਾ ਖੁਲਾਸਾ ਸੁਭਾਅ, ਉਹੀ ਪ੍ਰਾਹੁਣਚਾਰੀ, ਮਹਿਮਾਨ ਨਵਾਜ਼ੀ, ਦਾਨ ਪੁੰਨ ਦੀ ਬਿਰਤੀ, ਸਾਂਝੇ ਕੰਮ ਲਈ ਅੱਗੇ ਹੋਣਾ, ਕਿ ਅੜੇ ਥੋੜੇ ਦੀ ਮਦਦ ਕਰਨੀ। ਇਹ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ ਨਾ, ਇਹ ਬੜਾ ਪ੍ਰਵੀਨ ਜੀ ਚੰਗਾ ਲੱਗਦਾ ਜਦੋਂ ਵੀ ਆਉਂਦੇ ਆ, ਅਕਸਰ ਆਉਂਦੇ ਰਹੀਦਾ ਤੇ ਬੜਾ ਮਜ਼ਾ ਆਇਆ। ਤੇ ਬਾਕੀ ਜਿਹੜੇ ਇਹ ਇੱਥੇ ਹਾਜ਼ਰੀ ਹੋ ਗਈ ਹੈ ਹੁਣ, ਫਿਰ ਅਗਲੇ ਹਫ਼ਤੇ ਯੂਬਾ ਸਿਟੀ ਹੈ ਜੀ, ਠੀਕ ਹੈ, ਬੇਕਰਸਫੀਲਡ ਹੈ, ਯੂਨੀਅਨ ਸਿਟੀ ਆ, ਤੇ ਕੁਝ ਕਾਰਨਿੰਗ ਵਾਲੇ ਪਾਸੇ ਇੱਧਰ ਸਟਾਕਟਨ, ਕੁਝ ਉੱਧਰ ਫਿਰ ਮਿਸੀਸਿਪੀ, ਇੰਡੀਆਨਾਪੋਲਿਸ ਲਾਸਟ ਮੰਥ ਉੱਧਰ ਆ। ਅੱਛਾ ਜੀ, ਮੈਂ ਇੱਕ ਮਹੀਨਾ ਇੱਥੇ ਹਾਂ, ਮਹੀਨਾ ਅਗਸਤ ਮਹੀਨਾ ਕਹਿ ਲਓ ਇੱਥੇ ਹਾਂ। ਠੀਕ ਹੈ। ਸੋ ਜਿਹੜੇ ਉਹਨਾਂ ਨੇ ਥਾਂ ਦੱਸੇ ਨੇ, ਉਹਨਾਂ ਥਾਵਾਂ ਦੇ ਵੇਰਵੇ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ, ਪੰਜਾਬੀ ਰੇਡੀਓ USA ਦੇ ਜ਼ਰੀਏ ਵੀ ਤੁਸੀਂ ਉਹਨਾਂ ਦੇ ਵੇਰਵੇ, ਟਾਈਮਿੰਗ ਬਾਰੇ ਅਪਡੇਟ ਹੁੰਦੀ ਰਹੇਗੀ। ਪਰ ਫਿਲਹਾਲ ਇੱਥੇ ਨੇ ਬੇਕਰਸਫੀਲਡ ਤੇ ਯੂਬਾ ਸਿਟੀ ਦੇ ਵਿੱਚ ਆਪਣੇ ਨੇੜੇ ਤੇੜੇ ਤੁਸੀਂ ਉਹਨਾਂ ਨੂੰ ਸੁਣ ਸਕੋਗੇ, ਵੇਖ ਸਕੋਗੇ। ਅੱਛਾ ਬਈ, ਪੀਲੂ ਤੋਂ ਸ਼ੁਰੂਆਤ ਕੀਤੀ ਸੀ ਕਿਉਂਕਿ ਪਿੱਛੇ ਬਹੁਤ ਕੁਝ ਛੱਡ ਆਏ ਆ, ਪ੍ਰਵਾਸ ਸੌਖਾ ਨਹੀਂ ਹੈ, ਫਿਜ਼ੀਕਲੀ ਇੱਥੇ ਆ, ਮੈਂਟਲੀ ਉੱਥੇ ਆ, ਮਤਲਬ ਏਦਾਂ ਦੀ ਸਿਚੁਏਸ਼ਨ ਰਹਿੰਦੀ ਹੈ। ਜੀ ਜੀ ਬਿਲਕੁਲ। ਪ੍ਰਵਾਸੀਆਂ 'ਚ ਵਿਚਰਦਿਆਂ ਤੁਹਾਨੂੰ ਮੇਰਾ ਖਿਆਲ 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੋਊਗਾ। ਲੰਬਾ ਸਮਾਂ ਹੋ ਗਿਆ। ਕਿਵੇਂ ਲੱਗਦਾ ਜਦੋਂ ਇੱਥੇ ਆਪਣੇ ਲੋਕ ਪ੍ਰਵੀਨ ਹੁਣ ਆਈ ਥਿੰਕ ਮੈਨੂੰ ਇੱਕ ਹੋਰ ਫਰਕ ਲੱਗਦਾ ਮਹਿਸੂਸ ਹੁੰਦਾ, ਜਦੋਂ ਅਸੀਂ ਆਏ ਸੀ ਨਾ ਬਹੁਤ ਪਹਿਲਾਂ, ਉਦੋਂ ਕਿ ਮਤਲਬ ਟੈਕਨੋਲੋਜੀ ਨਹੀਂ ਹੈ ਨਹੀਂ ਸੀ, ਉਹ ਚਿੱਠੀਆਂ ਵਾਲਾ ਮੇਲ ਹੁੰਦਾ, ਚਿੱਠੀ ਪਾਉਣੀ, ਚਿੱਠੀ ਜਾਣੀ, ਫਿਰ ਉਹਦਾ ਜਵਾਬ, ਹਨਾ। ਤਾਂ ਉਦੋਂ ਇੱਕ ਉਦਰੇਵਾਂ ਮਨ ਨੂੰ ਬਹੁਤ ਹੁੰਦਾ ਸੀਗਾ। ਕਿ ਉਦੋਂ ਇਸ ਨਾਲ ਪਹਿਲੇ ਵੀ ਅੱਛਾ ਵੀ ਹੁਣ ਤਾਂ ਪ੍ਰਦੇਸ਼ ਵੀ ਹੁਣ ਤਾਂ ਵੀ ਸਬੱਬੀ ਮੇਲੇ ਹੋਣੇ। ਹੁਣ ਇਹ ਨਾ ਪਿਛਲੇ 2 4 5 7 ਸਾਲ ਤੋਂ ਦੁਨੀਆ ਗਲੋਬਲ ਵਿਲੇਜ ਇੱਕ ਵੱਡਾ ਪਿੰਡ ਬਣ ਗਈ ਹੈ ਟੈਕਨੋਲੋਜੀ ਨੇ। ਤੁਹਾਨੂੰ ਲੱਗਦਾ ਨਹੀਂ ਜਿੱਥੇ ਬੈਠੇ ਫੇਸ ਟਾਈਮ ਜਿੰਨਾ ਮਰਜ਼ੀ ਗੱਲ ਗਰੁੱਪ ਪਾ ਕੇ ਸਾਰੇ ਮਿੱਤਰਾਂ ਨੂੰ ਅਸੀਂ ਗੱਲਾਂ ਕਰੀ ਜਾਂਦੇ ਹਨਾ। ਤੇ ਆਈ ਥਿੰਕ ਉਹ ਚੀਜ਼ ਹੁਣ ਤੁਹਾਨੂੰ ਉਹਨਾਂ ਨਹੀਂ ਤੰਗ ਕਰਦੀ ਜਿਹੜੀ ਪਹਿਲਾਂ, ਜਿਹੜੀ ਸਾਤੋਂ ਹੋਰ ਵੀ ਪਹਿਲੇ ਉਹਨੂੰ ਜ਼ਿਆਦਾ ਕਰਦੀ ਸੀ, ਹਨਾ। ਪਰ ਸਾਡੇ ਕੁਝ ਸ਼ੇਰ ਵੀ ਸੀਗੇ ਕਿ ਜੰਮਣ ਭੋਏ ਨੂੰ ਛੱਡ ਕੇ ਆਉਣਾ ਸੌਖਾ ਨਹੀਂ ਹੁੰਦਾ, ਉਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ, ਹਨਾ। ਜਿਵੇਂ ਸੀਗਾ ਕਿ ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ, ਸੱਜਣਾ ਕੋਲੋਂ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ। ਤੇ ਆਖਰੀ ਸ਼ੇਰ ਸੀਗਾ ਦੇਬੀ ਦਾ ਤਾਂ ਰੱਬ ਵੱਲੋਂ ਹੀ ਸੂਤ ਆ ਗਿਆ ਹੈ, ਸੱਚ ਪੁੱਛੋ ਤੇ ਲਿਖਣਾ ਗਾਉਣਾ ਸੌਖਾ ਨਹੀਂ ਹੁੰਦਾ। ਸਹੀ ਗੱਲ। ਅੱਛਾ ਦੇਬੀ ਭਾਈ, ਤੁਹਾਨੂੰ ਚਾਹੁਣ ਵਾਲੇ ਨਵੇਂ ਨੌਜਵਾਨ ਮੁੰਡੇ ਬਹੁਤ ਨੇ, ਤੁਹਾਨੂੰ ਵੇਖ ਕੇ ਲਿਖਣ ਵਾਲੇ ਕਈਆਂ ਨੂੰ ਤਾਂ ਮੈਂ ਪਰਸਨਲੀ ਵੀ ਜਾਣਦਾ ਆ। ਇਹ ਕਿਵੇਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਜਦੋਂ ਤੁਸੀਂ ਆਪ ਤਾਂ ਖੁਦ ਤਾਂ ਕਿਸੇ ਦੀ ਕਲਮ ਤੋਂ ਪ੍ਰਭਾਵਿਤ ਹੁੰਦੇ ਆ, ਜਦੋਂ ਉਹ ਬੰਦਾ ਕਹਿੰਦਾ ਕਿ ਦੇਬੀ ਭਾਜੀ ਮੈਂ ਤੁਹਾਨੂੰ ਵੇਖ ਕੇ ਲਿਖਣ ਲੱਗਿਆ, ਜਾਂ ਮੈਂ ਤੁਹਾਨੂੰ ਆਹ ਲਿਖਤ ਪੜ੍ਹੀ ਸੀ, ਮੈਨੂੰ ਉਹਨੇ ਇੰਸਪਾਇਰ ਕੀਤਾ, ਉਦੋਂ ਲੱਗਦਾ ਕਿ ਯਾਰ ਆਪਾਂ ਤਾਂ ਹਜੇ ਬਹੁਤ ਕੁਝ ਲੋਚਦੇ ਹਾਂ ਹੋਰ, ਤੇ ਮੁੰਡਾ ਆਪਾਂ ਨੂੰ ਕੀ ਸਮਝੀ ਬੈਠਾ। ਹਾਂ, ਇਹ ਹੁੰਦਾ ਹੀ ਆ। ਮੇਰੇ ਤਾਂ ਅਕਸਰ ਮੈਂ ਮਜ਼ਾਕ 'ਚ ਵੀ ਕਹਿੰਦਾ ਰਹਿੰਦਾ, ਕਈ ਨਵੇਂ ਮੁੰਡੇ ਮਿਲਦੇ ਆ ਨਾ, ਉਹ ਗੀਤਕਾਰ ਬੜੇ ਪਿਆਰੇ ਲਿਖਦੇ, ਬੜਾ ਨਾਮ ਵੀ ਉਹਨਾਂ ਦਾ। ਤੇ ਮੈਂ ਅਕਸਰ ਗੱਲ ਮੇਰੀ ਬੜੀ ਮਸ਼ਹੂਰ ਹੋਈ ਆ, ਕਹਿੰਦੇ ਭਾਜੀ ਤੁਹਾਨੂੰ ਦੇਖ ਕੇ ਲਿਖਣ ਲੱਗੇ। ਮੈਂ ਕਿਹਾ ਯਾਰ ਮੈਨੂੰ ਇਹ ਤਾਂ ਚੰਗਾ ਲੱਗਦਾ, ਪਰ ਅਫਸੋਸ ਇਸ ਗੱਲ ਦਾ, ਗੁੱਸਾ ਚੜ੍ਹਦਾ ਤੁਸੀਂ ਮੈਨੂੰ ਵਧੀਆ ਕਿਉਂ ਲਿਖਣ ਲੱਗ ਪਏ, ਤੁਸੀਂ ਅੱਗੇ ਲੰਘ ਗਏ ਯਾਰ ਮੇਰੇ ਤੋਂ, ਹਨਾ। ਤੇ ਮੈਨੂੰ ਹੋਰ ਮਿਹਨਤ ਕਰਨੀ ਪੈਣੀ ਆ। ਟੱਚਵੁੱਡ, ਕਿਉਂਕਿ ਉਹ ਬੜਾ ਅੱਛਾ ਲਿਖਦੇ ਆ, ਅਲੱਗ-ਅਲੱਗ ਸਬਜੈਕਟ ਲਿਖਦੇ ਆ, ਹਨਾ ਜੀ। ਤੇ ਬਟ ਇਹ ਇੱਕ ਫੈਕਟ ਆ, ਸੱਚਾਈ ਆ ਪ੍ਰਵੀਨ ਜੀ, ਇਹ ਕੋਈ ਵੀ ਆਪਾਂ ਜਦੋਂ ਫੀਲਡ ਜਾਂਦੇ ਆ ਨਾ, ਤੇ ਜਿਹੜਾ ਸਭ ਤੋਂ ਸੀਨੀਅਰ ਆ ਆਪਾਂ ਤੋਂ ਮੁਤਾਸਰ ਹੁੰਨੇ ਆ ਬਿਲਕੁਲ। ਹਰ ਇੱਕ ਫੀਲਡ ਆ, ਖੇਡਾਂ 'ਚ ਵੀ ਇੱਦਾਂ ਆ, ਕੋਈ ਜੌਬ ਆ, ਕੋਈ ਬਿਜ਼ਨਸ ਆ, ਕੋਈ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਤੁਸੀਂ ਦੇਖਣਾ, ਅੱਛਾ ਯਾਰ ਇਹ 'ਚ ਲੈਜੈਂਡ ਬੰਦੇ ਕਿਹੜੇ ਆ, ਉਹਨਾਂ ਦੀ ਹਿਸਟਰੀ ਤੁਸੀਂ ਦੇਖੋਗੇ, ਇਹ ਨਹੀਂ ਕਦੋਂ ਸ਼ੁਰੂ ਕੀਤਾ ਸੀ, ਇਹ ਕਿੰਨੇ ਸਾਲਾਂ 'ਚ ਇਸ ਮੁਕਾਮ ਤੇ ਪਹੁੰਚੇ, ਹਨਾ ਜੀ। ਤੇ ਅਸੀਂ ਆਪਣੇ ਸੀਨੀਅਰਸ ਨੂੰ ਅੱਜ ਤੱਕ ਫੋਲੋ ਕਰਦੇ ਆ, ਗੁਰੂ ਜੀ ਪਾਤਰ ਸਾਹਿਬ, ਹਨਾ, ਗੁਲਜ਼ਾਰ ਸਾਹਿਬ, ਜਾਵੇਦ ਅਖਤਰ ਸਾਹਿਬ, ਹੋਰ ਸ਼ਾਇਰ ਜਿਹਨਾਂ ਨੂੰ ਪੜ੍ਹੀ ਦਾ ਬੜੇ ਨੇ, ਕਈਆਂ ਨੂੰ ਮਿਲੇ ਵੀ, ਕਈਆਂ ਨੂੰ ਨਹੀਂ ਮੌਕਾ ਮਿਲਿਆ। ਫਿਰ ਸੋਚੀਦਾ ਅੱਛਾ ਯਾਰ ਕੈਸੀ ਬਾਤ ਹੈ ਯਾਰ, ਆਹ ਪੋਇਟਰੀ ਬੰਦਾ ਕਿੱਦਾਂ ਕਰ ਸਕਦਾ ਜੀ। ਬਿਲਕੁਲ, ਹਾਂਜੀ। ਤੇ ਉਹ ਚੀਜ਼ਾਂ ਹਰ ਇੱਕ ਆਈ ਥਿੰਕ ਆਪਾਂ ਹੁੰਦਾ, ਆਪਾਂ ਸਮਕਾਲੀਆਂ ਤੋਂ ਵੀ ਪ੍ਰਭਾਵਿਤ ਹੁੰਨੇ ਆ ਬਿਲਕੁਲ, ਤੇ ਛੋਟੇ ਨਵਿਆਂ ਤੋਂ ਵੀ ਹੁੰਨੇ ਆ। ਮੈਂ ਤਾਂ ਖਾਸ ਕਰ ਨਵਿਆਂ ਨੂੰ ਬਹੁਤ ਧਿਆਨ ਨਾਲ ਸੁਣਦਾ, ਕਈ ਉਹਨਾਂ 'ਚ ਮਿਲਦੇ ਵੀ ਆ, ਜਾਂ ਕਈ ਉੱਪਰ ਸੋਚੀ ਅੱਛਾ ਯਾਰ ਆਹ ਗਾਣਾ ਕਿਹਨੇ ਲਿਖਿਆ ਬਈ, ਕਮਾਲ ਹੈ, ਕਮਾਲ ਹੈ। ਬਿਲਕੁਲ। ਤੇ ਸੀਨੀਅਰਸ ਹੈਗੇ ਹੀ ਆ, ਤਾਂ ਲੈਜੈਂਡ ਹੈਗੇ ਹੀ ਆ, ਉਹਦਾ ਮਾਰਗਦਰਸ਼ਨ ਸਾਡਾ ਕਰਦੇ ਹੀ ਆ। ਬਿਲਕੁਲ ਬਿਲਕੁਲ। ਤੇ ਚੰਗਾ ਵੀ ਲੱਗਦਾ, ਪਰ ਇੱਕ ਜ਼ਿੰਮੇਵਾਰੀ ਵੀ ਵੱਧਦੀ ਆ ਪ੍ਰਵੀਨ, ਤੇ ਲੱਗਦਾ ਅੱਛਾ ਯਾਰ ਇਹ ਸਾਨੂੰ ਪਤਾ ਨਹੀਂ ਕੀ ਸਮਝੀ ਬੈਠੇ ਆ, ਪਤਾ ਯਾਰ ਹਾਲੇ ਗੋਡੇ 'ਚ ਪੂਣੀ ਵੀ ਨਹੀਂ ਕੱਤੀ। ਬਿਲਕੁਲ। ਨਹੀਂ ਇਹ ਭਾਜੀ ਤੁਹਾਡੀ ਸ਼ਖਸੀਅਤ ਦੇ ਵਿੱਚ ਨਾ ਕਈ ਬੰਦਿਆਂ ਦੇ ਵਿੱਚ ਨਿਮਰਤਾ ਹੁੰਦੀ ਆ, ਮੁਕਾਮ ਤੇ ਜਾ ਕੇ ਵੀ ਆਪਣੇ ਆਪ ਨੂੰ ਹੇਠਾਂ ਹੀ ਕਹਿੰਦੇ ਆ। ਪਰ ਇੱਕ ਗੱਲ ਹੋਰ ਹੈ ਕਿ ਮੈਂ ਅੱਜ ਕੱਲ੍ਹ ਵੇਖਦੇ ਆ ਇੰਡਸਟਰੀ ਦੇ ਵਿੱਚ ਖਬਰਾਂ ਵੇਖੀ ਰੋਜ਼ ਕਰੀ ਦੀਆਂ, ਪ੍ਰਸਿੱਧੀ ਪਾਉਣ ਦਾ ਇੱਕ, ਪ੍ਰਸਿੱਧੀ ਨਹੀਂ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਉਣ ਦਾ ਇੱਕ ਜ਼ਰੀਆ ਬਣ ਗਿਆ, ਸ਼ਾਰਟਕਟ ਇੱਕ ਬੜਾ ਸੋਹਣਾ, ਕਿ 4 ਟਿੱਪਣੀਆਂ 5 ਗਾਲਾਂ ਲਾਈਵ ਹੋ ਕੇ ਕੱਢ ਦਿਓ, ਵਾਇਰਲ ਹੋਣ ਦਾ, ਹਨਾ। ਮੇਰੇ ਨਾਲ ਇੱਕ ਗਾਣਾ ਸੀਗਾ ਪਿਛਲੀ ਦੇਬੀ ਲਾਈਵ 7 ਜੇ ਮੈਨੂੰ ਯਾਦ, ਉਹਦਾ ਆਖਰੀ ਬੋਲ ਸੀਗੇ, ਉਹ ਸ਼ੁਰੂ ਹੁੰਦਾ ਸੀ ਕਿ ਜਿਹਨੂੰ ਪੀਣੇ ਮਗਰੋਂ ਤੇਰੀ ਪਿਆਸ ਬੁਝੇ ਨਾ, ਕੁਝ ਹੋਰ ਹੋਊਗਾ ਉਹ ਨੀਰ ਨਹੀਂ ਹੁੰਦਾ, ਮਨ ਦੀਆਂ ਮੁਰਾਦਾਂ ਜੋ ਨਾ ਕਰੇ ਪੂਰੀਆਂ, ਕੋਈ ਹੋ ਪਖੰਡੀ ਉਹ ਪੀਰ ਨਹੀਂ ਹੁੰਦਾ।
ਇਹ ਕਾਫੀ ਲੰਬਾ ਗਾਣਾ, ਇਹਦਾ ਆਖਰੀ ਅੰਤਰ ਹੈ ਮੇਰੇ ਖਿਆਲ ਕਿ ਅੱਜ ਮੀਡੀਆ ਵਾਲੀਆਂ ਜੀ ਕਿਆ ਖੂਬ ਤਰੱਕੀਆਂ, ਹਾਂ ਬਿਲਕੁਲ, ਦੁਨੀਆ ਦੀਆਂ ਖਬਰਾਂ ਸਭ ਜੇਬ 'ਚ ਰੱਖੀਆਂ, ਸਤਿਕਾਰ ਤੇ ਇੱਜ਼ਤ ਲੱਭਿਆ ਨਹੀਂ ਲੱਭਦੇ, ਕੁੰਡ ਚੱਕ ਤੇ ਸਾਰੇ ਸਭ ਸ਼ਰਮਾਂ ਲੱਥੀਆਂ, ਬਿਲਕੁਲ ਹਰ ਇੱਕ ਨੂੰ ਟੋਕੇ ਹਰ ਇੱਕ ਨੂੰ ਮੱਤਾਂ, ਪਰ ਆਪਣਾ ਐਬ ਤਾਂ ਇੰਜ ਦੂਰ ਨਹੀਂ ਹੁੰਦਾ, ਕੀ ਬਾਤ, ਹਰ ਇੱਕ ਨੂੰ ਗਾਲਾਂ ਹਰ ਇੱਕ ਤੋਂ ਗਾਲਾਂ, ਬਦਨਾਮ ਹੈ ਦੇਬੀ ਮਸ਼ਹੂਰ ਨਹੀਂ ਹੁੰਦਾ। ਕੀ ਬਾਤ ਹੈ। ਨਹੀਂ ਬਿਲਕੁਲ, ਤੁਸੀਂ ਮੀਡੀਆ ਦਾ ਜ਼ਿਕਰ ਕੀਤਾ, ਇਸ ਇੰਡਸਟਰੀ ਦਾ ਵੀ ਨਾ ਤਰਜ਼ੇ ਅਮਲ ਮਤਲਬ ਕੰਮ ਕਰਨ ਦਾ ਤਰੀਕਾ ਬਦਲ ਗਿਆ। ਮੁਨੱਵਰ ਰਾਣਾ ਸਾਹਿਬ ਨੇ ਪਤਾ ਨਹੀਂ ਕਿੰਨਾ ਦੁਖੀ ਹੋ ਕੇ ਸ਼ੇਅਰ ਕਿਹਾ ਹੋਣਾ, ਆਂਦੇ ਸੀ ਕਿ इस तरह से खुद को मशहूर किया है मैंने, इस तरह से खुद को मशहूर किया है मैंने कि एक अपने से बड़े आदमी को गाली दी है। हाँ बिल्कुल, ये शॉर्टकट ना, पर इदा नहीं चाहिए। मैं हमेशा तुसी अपने काम ते भरोसा रखो, उस मालिक ते भरोसा रखो, जो तुहानू जिंदगी दित्ती आ, तुहानू गुण दित्ता, जो भी दित्ता यार ओहदा असीं कोई लैके ते नहीं कितों आए, इहदे बटे पे ते नहीं कीता, इन्ना सोहना शरीर मिलिया, इहदी कोई किश्त नहीं आपां दिंदे। है ना। एक गल बड़ी हेटू सी, इटली जदों कोरोना नवां आया ना, एक 92 साल ਦਾ ਬਜ਼ੁਰਗ ਸੀ ਗੋਰਾ, ਉਹਨੂੰ ਕਹਿੰਦੇ ਵੀ ਕੋਈ ਕੇਸ ਬਹੁਤ ਹੋਰ ਆ ਗਿਆ ਆ, ਯੰਗ ਮੁੰਡਿਆਂ ਨੂੰ ਆਕਸੀਜਨ ਚਾਹੀਦੀ, ਵੀ ਜੇ ਹੁਣ ਤੂੰ ਆਕਸੀਜਨ ਲੈਣੀ ਆ ਫ੍ਰੀ ਨਹੀਂ ਮਿਲਣੀ, ਤੈਨੂੰ ਇੰਨੇ ਪੈਸੇ ਦੇਣੇ ਪੈਣੇ ਆ। ਉਹ ਕਹਿੰਦਾ ਆਕਸੀਜਨ ਲਾ ਲਓ, ਪਰ ਉਸਨੇ ਬਿਆਨ ਦਿੱਤਾ, ਕਹਿੰਦਾ ਯਾਰ ਮੈਨੂੰ ਸਾਰੀ ਉਮਰ ਲੰਘ ਗਈ ਫ੍ਰੀ, ਕਹਿੰਦਾ 92 ਸਾਲ ਦਾ ਮੈਂ ਫ੍ਰੀ ਸਾਹ ਲਈ ਨਾ, ਮੈਨੂੰ ਕੋਈ ਪੈਸਾ ਨਹੀਂ ਦੇਣਾ ਪਿਆ। ਸਹੀ ਗੱਲ, ਹੁਣ ਮੈਨੂੰ ਪੈਸੇ, ਉਹਦਾ ਕਿੰਨਾ ਸ਼ੁਕਰ ਹੈ ਯਾਰ। ਸਹੀ, ਬਿਲਕੁਲ, ਹੁਣ ਤਾਂ ਮੇਰੇ ਕੋਲ ਸਾਹ ਵੀ ਨਹੀਂ ਬਚੇ, ਮੈਂ ਤਾਂ ਸ਼ੁਕਰ ਕਰ ਸਕਾਂ। ਬਿਲਕੁਲ ਬਿਲਕੁਲ। ਅੱਛਾ, ਸ਼ਾਇਰੀ ਵੱਲ ਆਈਏ ਭਾਜੀ, ਹਰ ਇੱਕ ਦੀਆਂ ਹੁਣ ਲਿਖਣ ਦਾ ਤਰੀਕਾ ਵੱਖਰਾ, ਹਰ ਇੱਕ ਦੀ ਸ਼ਬਦਾਵਲੀ ਵੱਖਰੀ ਹੈ, ਕੁਦਰਤ ਦਾ ਹੀ ਹੈ, ਕਿਉਂਕਿ ਆਪਾਂ ਸੇਮ ਨਹੀਂ ਹੋ ਸਕਦੇ, ਸੁਭਾਅ ਆਪਣਾ, ਸ਼ਕਲ ਆਪਣੀ, ਤਰੀਕਾ ਹਰ ਇੱਕ ਦਾ ਆਪਣਾ, ਹਾਂ ਲਹਿਜ਼ਾ ਆਪਣਾ। ਪਰ ਤੁਸੀਂ ਕੀ ਤੋਂ ਇੰਸਪਾਇਰ ਹੋ? ਤੁਹਾਡੇ ਤੋਂ ਇੰਸਪਾਇਰ ਨੇ ਮੁੰਡੇ, ਕੋਈ ਲਿਖਦੇ ਨੇ, ਨਵੇਂ ਮੁੰਡੇ ਗਾਉਂਦੇ ਨੇ, ਤੁਸੀਂ ਕਿਹਦੇ ਤੋਂ ਇੰਸਪਾਇਰ? ਮੈਂ ਸ਼ਰਮਾ ਜੀ, ਇਹ ਵੀ ਮੈਂ ਹਰ ਇੱਕ ਤੋਂ ਮੁਤਾਸਰ ਹਾਂ। ਅੱਛਾ, ਜਿਹਨੇ ਵੀ ਚੰਗਾ ਕੰਮ ਕੀਤਾ ਨਾ, ਜੋ ਮੈਂ ਪੜ੍ਹੇ ਆ, ਲੋਕੀ ਮਤਲਬ ਵੱਡੇ ਸ਼ਾਇਰ, ਵੱਡੇ ਲੇਖਕ ਹਨ, ਤੇ ਉਹ ਬਚਪਨ 'ਚ ਇਹ ਹੁੰਦਾ ਸੀ ਵੀ ਮੈਂ ਸੋਚਣਾ ਯਾਰ ਇਹ ਬੰਦੇ ਕਿੱਥੇ ਰਹਿੰਦੇ ਹੋਣਗੇ ਜਿਹਨੇ ਕਿਤਾਬਾਂ ਲਿਖੀਆਂ। ਹਾਂ ਬਿਲਕੁਲ, ਨਾਨਕ ਸਿੰਘ ਦੇ ਕਿੰਨੇ ਨਾਵਲ ਮੈਂ ਛੋਟੀ ਉਮਰ 'ਚ ਪੜ੍ਹਦਾ ਸੀਗਾ, ਕਮਲ ਸਾਹਿਬ ਦੇ, ਗੁਰਦਿਆਲ ਸਿੰਘ ਹੋਣੀ ਹੋ ਗਏ, ਬਲਵੰਤ ਗਾਰਗੀ ਹੋ ਗਿਆ, ਮੰਟੋ ਹੋਣੀ ਹੋ ਗਿਆ, ਮਤਲਬ ਕੈਸੇ ਵੀਰ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਜੀ, ਸਾਹਿਰ ਸਾਹਿਬ, ਯਾਰ ਇਹ ਸ਼ਿਵ ਕੁਮਾਰ, ਇਹ ਸਾਡੇ ਵਰਗੇ ਬੰਦੇ ਹੋਣਗੇ ਯਾਰ। ਹਾਂ ਵੀ ਇੱਕ ਤਾਂ ਇਹ ਤਾਂ ਕਿਸੇ ਹੋਰ ਲੋਕ ਦੇ ਬੰਦੇ ਹੋਣਗੇ, ਕਿਸੇ ਹੋਰ ਪਲੈਨਟ ਤੋਂ ਆਏ ਨਾ। ਮਨ 'ਚ ਬੜਾ ਸ਼ਰਧਾ ਸੀ ਔਰ ਬੜਾ ਕਿਉਰਿਓਸਿਟੀ ਸੀ ਯਾਰ, ਵੀ ਇਹਨਾਂ ਵਰਗਾ ਕੋਈ ਕਿੱਦਾਂ ਬਣ ਸਕਦਾ। ਜੀ ਜੀ, ਹੈ ਨਾ ਜੀ, ਬਿਲਕੁਲ। ਤੇ ਉਹ ਚੀਜ਼ਾਂ ਸਾਰੀਆਂ ਹੀ ਤੁਹਾਨੂੰ ਮੁਤਾਸਰ ਕਰਦੀਆਂ, ਖਾਸ ਕਰ ਜਦੋਂ ਤੁਹਾਡੀ ਰੁਚੀ ਕਿਸੇ ਪਾਸੇ ਹੋ ਜਾਂਦੀ ਨਾ, ਉਸ ਲਾਈਨ 'ਚ ਜਿਹੜਾ ਵੀ ਛੋਟੇ ਤੋਂ ਬੜਾ ਕੋਈ ਵੀ ਨਾਮ ਹੈ ਨਾ, ਉਹ ਤੁਹਾਨੂੰ ਮੁਤਾਸਰ ਕਰਦਾ। ਤੁਸੀਂ ਉਹਦੇ ਬਾਰੇ ਸੋਚਦੇ ਆ, ਉਹਦੇ ਬਾਰੇ ਜਾਣਦੇ, ਅੱਛਾ ਯਾਰ ਕਿ ਆਹ ਕੰਮ ਯਾਰ ਕਮਾਲ ਕਰਤੇ ਬੰਦੇ, ਤੇ ਉਹ ਤੁਹਾਡੀ ਪਰਸਨੈਲਿਟੀ ਤੇ ਔਰ ਤੁਹਾਡੇ ਕੰਮ ਨੂੰ ਡਿਵੈਲਪ ਕਰਦਾ ਮੇਰੇ ਹਿਸਾਬ ਨਾਲ। ਮੈਂ ਮੰਨ ਕੇ ਚੱਲਦਾ। ਹਾਂ ਬਿਲਕੁਲ। ਮੈਂ ਇੱਕ ਜ਼ਿਕਰ ਕੀਤਾ ਸੀ ਸ਼ਾਇਦ ਕਿਸੇ ਇੰਟਰਵਿਊ ਤੇ, ਜਦ ਮੈਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ 7 ਕਿਤਾਬਾਂ ਸਾਰੀਆਂ ਪੜ੍ਹੀਆਂ, 7 ਕਿਤਾਬਾਂ ਟੋਟਲ। ਠੀਕ ਹੈ, ਹਾਂਜੀ। ਤੇ ਮੈਂ 45 ਸ਼ਬਦ ਲੱਭੇ ਜਿਹਨਾਂ ਦਾ ਮੈਨੇ ਨਹੀਂ ਸੀ ਪਤਾ। ਕੀ ਬਾਤ ਹੈ। ਮੈਂ ਯੂਪੀ ਰਹਿੰਦਾ ਸੀ ਫਾਰਮ ਤੇ, ਸਾਡੇ ਇੱਕ ਹੋਰ ਅੰਕਲ ਹੁੰਦੇ ਸੀ, ਬਟਾਲੇ ਏਰੀਏ ਦੇ ਸੀ, ਸ਼ਿਵ ਕੁਮਾਰ ਸਾਹਿਬ ਦੇ ਦੋਸਤ ਵੀ ਰਹੇ ਸੀ। ਕਾਲੋ ਸਾਹਿਬ, ਮੈਂ ਕਿਹਾ ਜੀ ਮੈਨੂੰ ਕੁਝ ਸ਼ਬਦਾਂ ਦੇ ਮੈਨੇ ਨਹੀਂ ਪਤਾ ਲੱਗਦੇ। ਉਹ ਕਹਿੰਦਾ ਵਿੱਚ ਫਾਰਮ ਤੇ ਆ ਜਾ, ਕਾਪੀ ਲੈ ਕੇ ਮੈਂ ਤੁਹਾਨੂੰ ਦੱਸਦਾ। 45 37 ਦੇ ਉਹਨੇ ਸ਼ਬਦ ਮੈਨੂੰ ਦੱਸਦੇ ਅਰਥ। ਕੀ ਬਾਤ। ਕਹਿੰਦੇ 8 ਯਾਰ ਇਹ ਹੈਗੇ ਸਾਡੇ ਉਪਬੋਲੀ ਦੇ ਇਲਾਕੇ ਦੇ, ਪਰ ਯਾਰ ਮੈਨੂੰ ਪੱਕਾ ਨਹੀਂ ਪਤਾ, ਮੈਂ ਸੁਣੇ ਨਹੀਂ ਕਦੇ, ਜਾਂ ਕਈ ਸ਼ਬਦ ਐਸੇ ਮੈਂ ਆਪਣੇ ਦਾਦੀਆਂ ਦੇ ਮੂੰਹੋਂ ਸੁਣੇ ਹੋਏ ਆ, ਹੁਣ ਵੀ ਨਹੀਂ ਕਹਿੰਦਾ ਅਸੀਂ ਬੋਲਦੇ, ਹੁਣ ਨਹੀਂ ਅਸੀਂ ਬੋਲਦੇ, ਪਰ ਬਟਾਲਵੀ ਸਾਹਿਬ ਦੀ ਕਵਿਤਾ 'ਚ ਸਾਂਭੇ ਪਏ ਆ। ਇਸ ਹਵਾ ਦੀ ਨੰਗੀ ਹਿੱਕ ਤੇ ਇੱਕ ਪੜੋਪੀ ਆਟੇ ਖਾਤਰ ਵਿਕਣ ਹਵਾ ਦੀਆਂ ਜਾਈਆਂ ਹੋ ਗਈਆਂ। ਪੜੋਪੀ ਤੋਲ ਹੈ ਜਿੱਦਾਂ, ਤੋਲਾ ਮਾਸਾ ਹਨਾ ਆਪਾਂ ਕਹਿੰਦੇ, ਕਹਿੰਦਾ ਪੜੋਪੀ ਹੁੰਦਾ ਵੀ ਇੱਕ ਪੜੋਪੀ ਹੈ, ਜਿਵੇਂ ਹੁਣ ਸੇਰਾਂ 'ਚ ਤੋਲ, ਕਿਲੋਆਂ 'ਚ ਕਿਲੋਗ੍ਰਾਮ, ਇਹ ਤੋਲ ਹੁੰਦਾ ਸੀ ਕਹਿੰਦੇ ਪਹਿਲੇ ਸਮੇਂ। ਕੀ ਬਾਤ। ਪੜੋਪੀ ਸ਼ਬਦ ਉਹਨਾਂ ਨੇ ਕਿੱਥੋਂ ਪੜਿਆ ਹੋਣਾ? ਇੱਕ ਪੜੋਪੀ ਆਟੇ ਖਾਤਰ ਵਿਕਣ ਹਵਾ ਦੀਆਂ ਜਾਈਆਂ ਹੋ ਨੰਗੀਆਂ। ਕੀ ਬਾਤ ਹੈ। ਸ਼ਬਦ ਤਾਂ ਸਾਂਭੇ ਜਾਂਦੇ। ਇੱਕ ਲਿਟਰੇਚਰ ਦਾ ਇੱਕ ਇਹੀ ਵੱਡੀ ਗੱਲ ਆ ਵੀ ਵੋਕੈਬਲਰੀ, ਸ਼ਬਦ ਉਹ ਜਿਹੜੇ ਕਿ ਸਮਾਂ ਆਉਣ ਨਾਲ ਜ਼ਮਾਨਾ ਬਦਲ ਜਾਂਦਾ, ਲੋਕ ਸ਼ਬਦ ਛੱਡ ਜਾਂਦੇ, ਨਵੀਂ ਪੀੜ੍ਹੀ ਨੂੰ ਉਹ ਸ਼ਬਦਾਂ ਦਾ ਨਹੀਂ ਪਤਾ ਹੁੰਦਾ। ਹਾਂਜੀ ਹਾਂਜੀ। ਤੁਸੀਂ ਦੇਬੀ ਭਾਜੀ, ਤੁਸੀਂ 4 ਦਹਾਕਿਆਂ ਤੋਂ ਸੰਗੀਤ ਨੂੰ ਦੇਖਿਆ, ਪੰਜਾਬ ਨੂੰ ਦੇਖਿਆ, ਪੰਜਾਬ ਦੇ ਦੌਰ ਬਦਲਦਿਆਂ ਨੂੰ ਦੇਖਿਆ, ਕਿੰਨੇ ਕੁ ਬਦਲਾਅ ਆਏ ਤੁਹਾਡੇ ਹਿਸਾਬ ਨਾਲ ਸੰਗੀਤ? ਕਿਉਂਕਿ ਹੁਣ ਹੋਰ ਤਰੀਕੇ ਆ ਗਏ ਸੰਗੀਤ ਨੂੰ, ਆਪਣੇ ਆਪ ਨੂੰ ਐਂਟਰਟੇਨਮੈਂਟ ਕਰਨ ਦੇ ਵੀ ਬੜੇ ਤਰੀਕੇ ਆ ਗਏ ਹੁਣ। ਜੀ ਜੀ। ਨਹੀਂ, ਇੱਕ ਤਾਂ ਪ੍ਰਵੀਨ ਜੀ ਫਰਕ ਹੈਗਾ ਕਿ ਉਦੋਂ ਪਹਿਲੇ ਸਮੇਂ 'ਚ ਐਂਟਰਟੇਨ ਹੁੰਦਾ ਨਹੀਂ ਸੀ ਕੋਈ, ਹਨਾ। ਜੇ ਟੀਵੀ ਵੀ ਬਾਅਦ 'ਚ ਆਇਆ, ਪਹਿਲਾਂ ਰੇਡੀਓ ਹੁੰਦਾ ਸੀ, ਦਿਹਾਤੀ ਪ੍ਰੋਗਰਾਮ ਕਿਤੇ ਨਾ, ਉਹ ਜਾ ਕੇ ਕੰਨ ਲਾ ਕੇ ਸੁਣਨਾ, ਖਬਰਾਂ ਆਉਂਦੀਆਂ, ਦਰਬਾਰ ਸਾਹਿਬ ਤੋਂ ਗੁਰਬਾਣੀ ਵਿਚਾਰਕ ਪ੍ਰੋਗਰਾਮ ਆਉਣਾ, ਹਨਾ, ਸ਼ਬਦ ਕੀਰਤਨ ਹੋਣਾ। ਤੇ ਉਦੋਂ ਤਾਂ ਲੋਕਾਂ ਨੂੰ ਹੁੰਦੇ ਸੀ ਆਪਣੇ ਕਲਾਕਾਰ ਵੀ ਦੇਖਣਾ, ਕਿਤੇ ਸਦੀਕ ਸਾਹਿਬ ਦਾ ਤੁਰਲਾ, ਯਮਰਾ ਜੀ ਦਾ, ਉਹ ਬਈ ਆ ਗਏ, ਹਨਾ। ਬੜੀ ਵੱਡੀ ਗੱਲ, ਮਹੀਨਾ ਪਹਿਲਾਂ ਗੱਲ ਹੁਣ ਆਪਣੇ ਫਲਾਣੇ ਪਿੰਡ ਵਿੱਚ ਬੁੱਕ ਕਰਕੇ ਆਏ ਆ, ਫਲਾਣੇ ਆਰਟਿਸਟ ਲਾਉਣਾ, ਉੱਥੇ ਖਾਣਾ ਲੱਗਣਾ, ਲੇਡੀ ਆਰਟਿਸਟ ਡੂਇਟ ਜੋੜੀ ਹੋਣੀ, ਹਨਾ। ਹਾਂਜੀ ਹਾਂਜੀ।
ਆਈ ਥਿੰਕ ਉਹਦਾ ਇੱਕ ਮਜ਼ਾ ਸੀ ਨਾ ਜਿਹੜਾ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਮਿਸਿੰਗ ਗਿਆ ਹੁਣ, ਕਿਉਂਕਿ ਹੁਣ ਹਰੇਕ ਦੀ ਸਾਰੀ ਬਾਇਓਗ੍ਰਾਫੀ ਕੁੰਡਲੀ ਫੋਨ 'ਚ ਪਈ ਆ ਬਿਲਕੁਲ YouTube ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੈਰ ਕਰੇਜ਼ ਅਜੇ ਵੀ ਹੈਗਾ, ਲੋਕੀ ਆਰਟਿਸਟ ਨੂੰ ਅਜੇ ਵੀ ਪਿਆਰ ਕਰਦੇ ਆ, ਲਾਈਵ ਸ਼ੋਜ਼ ਹੁੰਦੇ ਆ, ਪਰ ਉਦੋਂ ਕਿਉਰਿਓਸਿਟੀ ਭੁੱਖ ਜ਼ਿਆਦਾ ਹੁੰਦੀ ਸੀ, ਤਾਂਗ ਸੀ ਬੜਾ। ਇਹ ਪ੍ਰਸਿੱਧ ਲੋਕ ਇਹ ਜਿਹੇ ਹੁੰਦੇ ਆ ਬਿਲਕੁਲ, ਦੇਖਦੇ ਕੀ ਨੇ, ਹਾਂ ਇਹ ਕਿਦਾਂ ਸਦੀਕ ਸਾਹਿਬ, ਮਾਨਕ ਸਾਹਿਬ, ਪਰ ਇਹਦਾ ਤੁਸੀਂ ਮੈਂ ਯਕੀਨ ਕਰਿਓ ਇਹਦਾ ਅਸਰ ਨਾ ਮੀਡੀਆ ਤੇ ਬੜਾ ਚਿਰ ਰਿਹਾ ਇਸ ਚੀਜ਼ ਦਾ, ਇਹ ਸਾਈਕੀ ਦਾ ਅਸਰ ਬਹੁਤ ਚਿਰ। ਸਾਡੇ ਜਿਹੜੇ ਮੋਸਟਲੀ ਜਿਹੜੇ ਹੋਸਟ ਹੁੰਦੇ ਸੀ ਉਹਨਾਂ ਦਾ ਇੱਕ ਪੈਟ ਸਵਾਲ ਆ, ਹਾਂਜੀ ਤੁਹਾਡੀ ਸ਼ੁਰੂਆਤ ਕਿੱਥੇ ਹੋਈ, ਜਦ ਕਿ ਅੱਜ ਦੇ ਦੌਰ ਦੇ ਵਿੱਚ ਹੁਣ ਸਾਰਾ ਕੁਝ ਪਿਆ ਹੀ ਹੈ। ਕਿਉਂਕਿ ਮੈਂ ਜੇ ਤੁਹਾਨੂੰ ਪੁੱਛਾਂ ਕਿ ਹਾਂਜੀ ਤੁਸੀਂ ਦੱਸੋ ਜੀ ਕਿੱਥੋਂ ਕਿਵੇਂ ਸ਼ੁਰੂ ਕੀਤਾ ਦੇਬੀ ਜੀ, ਲੋਕ ਕਹਿਣਗੇ ਯਾਰ 4 ਦਹਾਕੇ ਹੋ ਗਏ ਬੰਦੇ ਨੂੰ ਪੰਜਾਬੀ, ਹਾਂ ਆਨਲਾਈਨ ਹੋਣ ਨਾਲ ਪਿਆ ਵੀ ਆ ਸਾਰਾ ਕੁਝ, ਹੈ ਨਾ। ਇਸੇ ਕਰਕੇ ਕਿਉਂਕਿ ਹੁਣ ਦੇ ਦੌਰ ਦੇ ਵਿੱਚ ਜਿਹੜੇ ਪ੍ਰਸਿੱਧ ਲੋਕ ਨੇ, ਜਿਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹੈ ਮੈਂ ਤੁਹਾਡੀ ਇੰਟਰੋਡਕਸ਼ਨ ਕਰਾਂ, ਉਹ ਲੋੜਾਂ ਮੁੱਕ ਗਈਆਂ ਨੇ, ਹੁਣ ਚੇਂਜ ਬੜਾ ਆ ਗਿਆ। ਬਿਲਕੁਲ। ਪਰ ਭਾਜੀ ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਜਿਵੇਂ ਹੁਣ ਆਪਾਂ ਆਪਣੀਆਂ ਗੱਲਾਂ ਦੇ ਵਿੱਚ ਹਾਸ਼ਮ ਕਾਦਰੀਆ, ਹਾਸ਼ਮ ਫਤਿਹ ਨਸੀਬ, ਉਹਨਾਂ ਜਿਹਨਾਂ ਹਿੰਮਤ ਸਾਡੇ ਰਟੀਆਂ ਹੋਈਆਂ ਨੇ, ਮਿਰਜ਼ਾ ਗਾਲਿਬ ਜੀ, ਸਾਡੇ ਪਾਤਰ ਸਾਹਿਬ ਦੀਆਂ ਗੱਲਾਂ ਕੁਛ ਰਟੀਆਂ ਹੋਈਆਂ ਨੇ ਕਿ ਫੁੱਲਾਂ ਜੋਗੀ ਜ਼ਮੀਨ ਰੱਖੀ, ਹਨਾ, ਬਹੁਤ ਸਾਰੀਆਂ ਚੀਜ਼ਾਂ ਨੇ। ਬਾਬਾ ਬੁੱਲੇ ਸ਼ਾਹ ਦੀਆਂ ਲੈਣਾ ਆਪਾਂ ਅੱਜ ਵੀ ਵਰਤਦੇ ਹਾਂ ਨਾ, ਬੁੱਲਿਆ ਜੀ ਉਹਨਾਂ ਕਦਰ ਨਾ ਕੀਤੀ ਰੱਬ ਦੀ, ਹਨਾ, ਹੱਥ ਖਾਲੀ ਉਹ ਮਲਦੇ ਦੇਖੇ। ਜਦੋਂ ਇਸ ਤਰ੍ਹਾਂ ਦੀਆਂ ਸ਼ਾਇਰੀ ਦੀਆਂ ਗੱਲਾਂ ਹੁੰਦੀਆਂ, ਫਿਰ ਉਦੋਂ ਜਿਹੜੀ ਭੁੱਖ ਤੁਹਾਡੇ, ਕਿਉਂਕਿ ਸ਼ਹਿਰ ਦੇ ਵਿੱਚ ਭੁੱਖ ਹੁੰਦੀ ਆ, ਉਹ ਕਿੱਥੋਂ ਮਿਟਾਉਣਾ ਦੱਸੋ? ਨਹੀਂ ਉਹ ਤਾਂ ਇਹ ਇੱਕ ਜਿੱਦਾਂ ਖਾਣਾ ਵੀ ਹੁਣ ਮਾਰਕੀਟ 'ਚ ਕਿੰਨੇ ਤਰ੍ਹਾਂ ਦੇ ਖਾਣੇ ਪਏ ਆ, ਬਹੁਤ। ਤੁਸੀਂ ਸਾਰੇ ਖਾਣੇ ਥੋੜ੍ਹਾ ਖਾਂਦੇ ਆ, ਨਹੀਂ ਖਾਂਦੇ, ਹਨਾ। ਹੁਣ ਲੱਗਦਾ ਵੀ ਯਾਰ ਮੇਰੀ ਲੋੜ ਕੀ ਆ, ਜਾਂ ਮੈਨੂੰ ਚੰਗਾ ਕੀ ਲੱਗਦਾ, ਫਿਰ ਪਲੱਸ ਮੇਰੀ ਤਸਵੀਰ ਨੂੰ ਸੂਟ ਕੀ ਕਰਦਾ। ਹੁਣ ਮੰਨ ਲਓ ਤੁਹਾਡੀ ਮੇਰੀ ਤਸਵੀਰ ਅਲੱਗ ਹੋ ਸਕਦੀ, ਜਿਹੜੀ ਚੀਜ਼ ਤੁਹਾਨੂੰ ਹਜ਼ਮ ਹੁੰਦੀ ਮੈਨੂੰ ਨਾ ਹੁੰਦੀ, ਜਿਹੜੀ ਮੈਨੂੰ ਹੁੰਦੀ ਤੁਹਾਨੂੰ ਨਾ ਹੋਵੇ, ਤੇ ਆਪਾਂ ਉਸ ਹਿਸਾਬ ਨਾਲ ਖਾਂਦੇ, ਨਹੀਂ ਯਾਰ ਵੀ ਆਪਾਂ ਫਿੱਟ ਵੀ ਰਹਿਣਾ, ਬਿਮਾਰ ਨਹੀਂ ਹੋਣਾ। ਤੋ ਜਿਹੜਾ ਲਿਟਰੇਚਰ ਹੈ, ਸਾਹਿਤ ਹੈ, ਇਹ ਵੀ ਇੱਕ ਸਾਹਿਤ ਦਾ ਵੈਸੇ ਕੰਮ ਉਸਾਰੂ ਹੁੰਦਾ ਕਿ ਸਮਾਜ ਨੂੰ ਚੰਗਾ ਸਿਰਜਣਾ, ਲੋਕਾਂ ਦੇ ਮਨਾਂ ਨੂੰ, ਉਹਨਾਂ ਦੇ ਮਨੋਬਲ ਉੱਚਾ ਕਰਨਾ, ਤਾਂ ਉਹਨਾਂ ਦੀ ਇੱਕ ਮਤਲਬ ਸੋਚ ਵੱਡੀ ਕਰਨੀ, ਵਿਸ਼ਵ ਪੱਧਰ ਦਾ ਜਿਹੜਾ ਸਾਹਿਤ ਆ। ਤੇ ਉਹ ਤਾਂ ਇੱਕ ਮਤਲਬ ਏਦਾਂ ਵੀ ਜਦੋਂ ਰੂਹ ਦੀ ਖੁਰਾਕ ਆ, ਜਿੱਦਾਂ ਨਾ ਹਾਲੇ ਤੁਸੀਂ ਦੂਸਰੀ ਪੇਟ ਵਾਲੀ ਜਦੋਂ ਇੱਕ ਤੁਸੀਂ ਰੱਜ ਜਾਂਦੇ ਆ, ਇੱਕ ਹੱਦ ਲਿਮਟ 'ਚ ਹੁਣ ਖਾ ਲਿਆ ਬਈ ਹੁਣ ਨਹੀਂ, ਨਾ ਬਈ ਹੁਣ ਤਾਂ ਭਾਵੇਂ ਸੋਨੇ ਦਾ ਹੋਵੇ ਹੁਣ ਨਹੀਂ ਖਾਣਾ, ਪਰ ਇਹ ਕਿਸੇ ਚੀਜ਼ ਦੀ ਇਹਦੀ ਭੁੱਖ ਨਹੀਂ ਮਰਦੀ, ਸਾਡਾ ਉਹ ਮਨ ਰੱਜਦਾ ਨਹੀਂ ਜੀ, ਹੋਰ ਮਿਲੀ ਜਾਵੇ, ਹੋਰ ਦਿਲ ਮੰਗੇ ਮੋਰ, ਸਹੀ ਹੈ। ਤੇ ਉਹ ਚੀਜ਼ ਦਾ ਵੀ ਕੋਈ ਵੀ ਤੁਹਾਨੂੰ ਮਤਲਬ ਚੰਗਾ ਲਿਟਰੇਚਰ ਜਿਹੜਾ ਕਿਤੇ ਤੁਹਾਨੂੰ ਕਿਤਾਬ ਮਿਲਦੀ ਆ ਕਿਤੇ, ਹਨਾ, ਉਹ ਤਾਂ ਵੀ ਇੱਕ ਨਸ਼ਾ ਹੀ ਹੋ ਰਿਹਾ। ਇਹ ਜਿਹੜਾ ਉਸ ਨਸ਼ੇ ਤੇ ਲੱਗਾ ਬਿਲਕੁਲ, ਫੀਮ ਦਾ ਅਮਲੀ ਨੂੰ ਪਤਾ ਵੀ ਹੁਣ ਜੇ ਤੋੜ ਲੱਗਦੀ ਕੀ ਹੁੰਦਾ, ਜੋ ਡੱਬੀ ਭਰੀ ਪਈ ਉਦੋਂ ਕੀ ਹੁੰਦਾ। ਅੱਛਾ, ਇੱਕ ਗੱਲ ਮੈਨੂੰ ਹੋਰ ਦੱਸੋ, ਮੇਰੇ ਜ਼ਿਹਨ ਦੇ ਵਿੱਚ ਸਵਾਲ ਹੁਣੇ ਆ ਗਿਆ ਵੀ ਜਿਵੇਂ ਕਈ ਲੋਕ ਨਾ ਸ਼ਾਇਰ ਦਾ ਤੇ ਸੱਤਾ ਦਾ ਬੜਾ ਆਮੋ ਸਾਹਮਣਾ ਰਹਿੰਦਾ, ਕਿਉਂਕਿ ਸ਼ਾਇਰ ਦੀ ਤਸਵੀਰ ਕੁਛ ਹੋਰ ਹੁੰਦੀ ਆ, ਉਹ ਚੀਜ਼ਾਂ ਨੂੰ ਮਹੀਨ ਨਜ਼ਰੀਏ ਨਾਲ ਦੇਖਦਾ ਹਮੇਸ਼ਾ। ਬਿਲਕੁਲ। ਜਿਵੇਂ ਬਾਬਾ ਨਜ਼ਮੀ ਨੇ ਬੜੀ ਚੋਟ ਕਰਦੇ ਆ ਨਾ, ਰਾਹਤ ਇੰਦੌਰੀ ਸਾਹਿਬ ਨੇ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ, ਹਨਾ। ਇਹ ਕੀ ਹੈ ਮਤਲਬ, ਬੰਦਾ ਖੁਦ ਤੈਅ ਕਰਦਾ ਸ਼ਾਇਰ ਕਿ ਮੈਂ ਯਾਰ ਇਸ਼ਕ ਤੇ ਲਿਖਣਾ ਆ, ਮੈਂ ਸੱਤਾ ਤੇ ਲਿਖਣਾ, ਜਾਂ ਤੁਹਾਨੂੰ ਆਪਣੇ ਆਪ ਚੀਜ਼ਾਂ 'ਚ ਇੰਟਰਸਟ ਹੁੰਦਾ? ਮੇਰੇ ਖਿਆਲ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ। ਇੱਕ ਤਾਂ ਵੈਸੇ ਵੀ ਜਿਹੜਾ ਬੰਦਾ ਸ਼ਾਇਰ ਨਹੀਂ ਹੈਗਾ, ਲੇਖਕ ਨਹੀਂ ਹੈਗਾ, ਪਰ ਸਿਹਰਤ ਤਾਂ ਹੈਗਾ ਹੀ ਆ, ਉਹ ਲੋਕ ਪੱਖੀ ਦਾ ਹੈਗਾ, ਉਹ ਜ਼ੁਲਮ ਨੂੰ ਤਾਂ ਨਿੰਦਦਾ ਹੀ ਆ। ਅੱਛਾ, ਇੱਕ ਮੈਂ ਟੈਗਲਾਈਨ ਹੋਰ ਦੇ ਸਕਦਾ ਕਿ ਕਲਾਕਾਰ, ਫਨਕਾਰ ਲੋਕ ਪੱਖੀ ਹੀ ਹੁੰਦਾ, ਇਹ ਕਹਿ ਸਕਦੇ ਆ? ਬਿਲਕੁਲ ਕਹਿ ਸਕਦੇ ਆ। ਤੇ ਉਹਨੂੰ ਮਜ਼ਲੂਮ ਕਿਸੇ ਨਾਲ ਵੱਧਦੀ ਹੁੰਦੀ, ਕਿਸੇ ਨਾਲ ਦੁੱਖ ਹੁੰਦਾ, ਕਿਸੇ ਨਾਲ ਨਜਾਇਜ਼ ਹੁੰਦੀ ਹੈ, ਤੁਸੀਂ ਹਾਂ ਦਾ ਨਾਰਾ ਮਾਰਦੇ ਆ। ਜਿਹੜਾ ਆਰਟਿਸਟ ਆ ਉਹ ਆਪਣੇ ਫਨ ਦੇ ਜ਼ਰੀਏ ਮਾਰਦਾ। ਕੋਈ ਪੇਂਟਰ ਮੁਸੱਵਰ ਉਹ ਤਸਵੀਰ ਬਣਾਏਗਾ, ਹਨਾ, ਕੋਈ ਕੰਪੋਜ਼ਰ ਉਹ ਕੰਪੋਜੀਸ਼ਨ ਬਣਾਏਗਾ, ਸ਼ਾਇਰ ਉਦਾਂ ਦੀ ਰਚਨਾ ਕਰੇਗਾ, ਹਨਾ ਜੀ। ਮੇਰੇ ਇੱਕ ਸ਼ਾਇਦ ਮੈਂ ਜ਼ਿਹਨ 'ਚ ਆ ਜਾਣ ਸ਼ੇਰ, ਉਹਦੇ ਵਿੱਚ ਸਾਰੀ ਗੱਲਾਂ ਹੈਗੀਆਂ। ਅੱਛਾ, ਸੀਗਾ ਕਿ ਉਹਨੇ ਜੰਗ ਛੇੜ ਰੱਖੀ, ਬਸ ਐਲਾਨ ਨਹੀਂ ਕਰਦਾ। ਅੱਛਾ, ਵਾਹ। ਕਿਹੜਾ ਧੋਖਾ ਸਾਡੇ ਨਾਲ ਬੇਈਮਾਨ ਨਹੀਂ ਕਰਦਾ, ਇਸ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਿਆ ਕਈ ਵਾਰੀ, ਕਿਤੇ ਕੋਈ ਫਲ ਜੇ ਦੇਵੇ ਸਾਡੇ ਤੇ ਅਹਿਸਾਨ ਨਹੀਂ ਕਰਦਾ। ਮੈਂ ਮੇਰੀ ਕਲਮ ਦੋਵੇਂ ਸਦਾ ਹੀ ਮਜ਼ਲੂਮ ਨਾਲ ਖੜੀਏ, ਮੈਂ ਮੇਰੀ ਕਲਮ ਦੋਵੇਂ ਸਦਾ ਹੀ ਮਜ਼ਲੂਮ ਨਾਲ ਖੜੀਏ, ਮੈਂ ਕਿਸੇ ਜ਼ੁਲਮ ਕਰਨ ਵਾਲੇ ਦਾ ਗੁਣਗਾਨ ਨਹੀਂ ਕਰਦਾ। ਮੇਰਾ ਕੀ ਲੱਗੇ, ਮੈਂ ਤਾਂ ਕਹਿੰਦਾ ਉਹ ਇਨਸਾਨ ਹੀ ਨਹੀਂ, ਜਿਹੜਾ ਬੰਦਾ ਔਰਤ ਜ਼ਾਤ ਦਾ ਸਨਮਾਨ ਨਹੀਂ ਕਰਦਾ। ਕਿਆ ਬਾਤ ਹੈ। ਬੇਮੌਤੇ ਮਰ ਗਿਆਂ ਦੀ ਤੂੰ ਬਣਾ ਕੇ ਲਿਸਟ ਤਾਂ ਵੇਖੀ, ਬੇਮੌਤੇ ਮਰ ਗਿਆਂ ਦੀ ਤੂੰ ਬਣਾ ਕੇ ਲਿਸਟ ਤਾਂ ਵੇਖੀ, ਐਵੇਂ ਕਹਿਣ ਦੀ ਗੱਲ ਹੈ, ਨਸ਼ਾ ਨੁਕਸਾਨ ਨਹੀਂ ਕਰਦਾ। ਕਿਆ ਬਾਤ ਹੈ। ਕਿਹਦੇ ਨਾਲ ਵਰਤਣਾ ਕਿੱਦਾਂ, ਇਹ ਦੇਬੀ ਪਤਾ ਹੈ ਮੈਨੂੰ। ਇਹਦੀ ਪੋਸਟ ਜੱਸਾ ਪੱਟੀ ਜਿਹੜੇ ਪਹਿਲਵਾਨ ਉਹਨੇ ਪਾਈ, ਮੈਨੂੰ ਬੜਾ ਚੰਗਾ ਲੱਗਾ, ਮੈਨੂੰ ਕਈਆਂ ਨੇ ਭੇਜੀ। ਫਿਰ ਜੱਸਾ ਵੀਰ ਕੁਦਰਤੀ ਫਗਵਾੜੇ ਘਰੇ ਮਿਲਣ ਆਇਆ, ਤਾਂ ਮੈਂ ਕਿਹਾ ਮੈਨੂੰ ਯਾਰ ਬੜਾ ਚੰਗਾ ਲੱਗਾ, ਭਾ ਤੁਸੀਂ ਭਲਵਾਨ ਹੋ ਗਏ। ਕਹਿੰਦਾ ਭਾਈ ਮੈਂ ਤਾਂ ਭਲਵਾਨੀ ਦੇ ਖਾੜੇ 'ਚ, ਮੈਂ ਤਾਂ ਕਿਤਾਬਾਂ ਬਹੁਤ ਪੜ੍ਹਦਾ। ਉਹ ਐਸੀ ਕਿਤਾਬਾਂ, ਮੈਂ ਕਿਹਾ ਤੂੰ ਮੈਨੂੰ ਸ਼ਾਗਿਰਦ ਬਣਾ ਲਾ ਭਰਾਵਾ। ਸਹੀ ਗੱਲ ਨਹੀਂ, ਬਿਲਕੁਲ ਦੁਨੀਆ ਪੜ੍ਹਦਾ ਸਾਹਿਤ ਪੜ੍ਹਿਆ ਜੱਸੇ ਪੱਟੀ ਵਾਲੇ ਨੇ। ਉਹਨੇ ਇਹ ਪੋਸਟ ਪਾਈ ਸੀਗੀ, ਇਹਦਾ ਆਖਰੀ ਸ਼ੇਰ ਹੈ ਕਿ
ਕਿਹਦੇ ਨਾਲ ਵਰਤਣਾ ਕਿੱਦਾਂ, ਹੱਲੂਵਾਲੀਆ, ਜੀਤ ਹੱਲੂਵਾਲੀਆ ਸਾਡੇ ਮਨਮੋਹਨ ਭਾ ਉਹਨਾਂ ਦੇ ਪਿੰਡ ਤੋਂ, ਹੱਲੂਵਾਲ ਤੋਂ। ਤੇ ਇਹਦਾ ਆਖਰੀ ਸ਼ੇਰ ਹੈ ਕਿ ਕਿਹਦੇ ਨਾਲ ਵਰਤਣਾ ਕਿੱਦਾਂ, ਇਹ ਦੇਬੀ ਪਤਾ ਹੈ ਮੈਨੂੰ, ਜੀ ਜੀ, ਕੌਣ ਕੀ ਕਹਿੰਦਾ ਮੇਰੇ ਬਾਰੇ ਮੈਂ ਧਿਆਨ ਨਹੀਂ ਕਰਦਾ। ਬਿਲਕੁਲ ਇਹ ਗੱਲ ਉਹਨੇ ਜੰਗ ਛੇੜ ਰੱਖੀ। ਅੱਛਾ, ਜੱਸੇ ਦੀ ਗੱਲ ਤੁਹਾਨੂੰ ਮੈਂ ਦੱਸਦਾ, ਉਹ ਮੁੰਡਾ ਰੈਸਲਰ ਆ, ਬਹੁਤ ਨਾਮ ਕਮਾਇਆ ਉਹਨੇ, ਪੰਜਾਬੀਅਤ ਦਾ ਬੜਾ ਨਾਮ ਰੋਸ਼ਨ ਕੀਤਾ। ਔਰ ਪਟਕਾ ਬੰਨ ਕੇ ਮਤਲਬ 4-5 ਘੰਟੇ ਉਹਨੂੰ ਮਹਿਫਲ ਲੱਗੀ, ਘਰੇ ਬੈਠੇ ਮਜ਼ਾ ਆ ਗਿਆ ਉਹਨੂੰ ਮਿਲ ਕੇ। ਮੈਂ ਕਿਹਾ ਮੈਨੂੰ ਏਦਾਂ ਲੱਗਾ ਮੈਂ ਕਿਸੇ ਸਾਹਿਤ ਦੇ ਵਿਦਵਾਨ ਨੂੰ ਮਿਲ ਰਿਹਾ। ਹਾਂ, ਅਸੀਂ ਉਹਨੂੰ ਦਿੱਲੀ ਮੈਂ ਧਰਨੇ ਤੇ ਮਿਲਿਆ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਬੜੀ ਸੋਹਣੀ ਗੱਲ ਆ। ਤੇ ਮੈਂ ਕਿਹਾ ਬਾਈ ਤੁਸੀਂ ਤਾਂ ਪਹਿਲਵਾਨ ਆ, ਤੇ ਮੈਂ ਕਿਹਾ ਇੱਥੇ ਮਤਲਬ ਤਾਂ ਵੀ ਕਿਤੇ ਜ਼ੋਰਦਾਰ। ਉਹ ਕਹਿੰਦਾ ਨਹੀਂ, ਕਈ ਜੰਗਾਂ ਕਹਿੰਦਾ ਜ਼ੋਰ ਨਾਲ ਨਹੀਂ, ਕਈ ਜੰਗਾਂ ਕਹਿੰਦਾ ਮਨੋਬਲ ਬਰੀਕ ਬਹੁਤ ਹੈ ਯਾਰ, ਉਹਦਾ ਲਿਟਰੇਚਰ ਹੀ ਇੰਨਾ ਛੋਟੇ ਵੀਰ ਪੜਿਆ ਹੋਇਆ। ਮੈਂ ਤਾਂ ਮੱਥਾ ਟੇਕਿਆ, ਮੈਂ ਕਿਹਾ ਯਾਰ ਐਸੀਆਂ ਕਿਤਾਬਾਂ, ਐਸੇ ਲਿਟਰੇਚਰ, ਦੁਨੀਆ ਭਰ ਦਾ ਸਾਹਿਤ ਉਹਨੂੰ ਪੜਿਆ ਹੋਇਆ ਬੰਦੇ। ਕਹਿੰਦਾ ਮੇਰਾ ਭਾਜੀ ਰੁਚੀ ਇਹ ਸਾਹਿਤ ਦੀ ਆ। ਮੈਂ ਕਿਹਾ ਉਦੋਂ ਪਤਾ ਲੱਗਾ ਭਲਵਾਨੀ ਤੋਂ ਰਿਟਾਇਰ ਹੋ ਕੇ ਕਿ ਡਾਕਟਰੇਟ ਦੀ ਡਿਗਰੀ ਯੂਨੀਵਰਸਿਟੀ ਪਟਿਆਲਾ ਤੈਨੂੰ ਕਿਤੇ ਭਰਾ ਮਿਲ ਜਾਣੀ ਆ। ਜਦ ਕਿ ਲੋਕ ਕਹਿੰਦੇ ਵੀ ਭਲਵਾਨ ਬੇਪਰਵਾਹ ਜਿੰਨਾ ਸੁਹਿਰਦ, ਕਹਿੰਦਾ ਮੇਰੀ ਤਾਂ ਕਹਿੰਦਾ ਬਣਦੀ ਆ, ਤਾਂ ਕਹਿੰਦਾ ਮੈਂ ਤਾਂ ਲੱਭ ਕੇ ਮਿਲਦਾ ਸਾਹਿਤਕਾਰਾਂ ਨੂੰ, ਕਵੀਆਂ ਨੂੰ, ਹਨਾ। ਮੈਂ ਕਿਹਾ ਯਾਰ ਕਮਾਲ ਆ। ਗਵਈਆਂ ਨੂੰ ਕਹਿੰਦਾ ਮੇਰੀ ਕਮਜ਼ੋਰੀ ਹੈ ਭਾਜੀ ਇਹ। ਮੈਂ ਕਿਹਾ ਯਾਰ ਕਮਾਲ ਹੈ ਵੀ ਆਪਾਂ ਤੇਰੇ ਫੈਨ ਆ, ਤੂੰ ਐਡਾ ਚੋਟੀ ਦਾ ਭਲਵਾਨ ਹੈ ਨਾ, ਐਡਾ ਨਾਮ ਪੂਰੀ ਦੁਨੀਆ 'ਚ। ਅੱਛਾ, ਕਈ ਲੋਕ ਨਾ ਤੁਹਾਨੂੰ ਇੰਟਰਵਿਊ ਵੀ ਕਰਦੇ, ਜਦੋਂ ਮੈਂ ਦੇਖਿਆ ਤੁਹਾਡੀਆਂ ਇੰਟਰਵਿਊਜ਼ ਔਰ ਮਿਲਦੇ ਵੀ ਆ, ਉਹ ਤੁਹਾਡੇ ਸ਼ੇਰਾਂ ਦਾ ਜ਼ਿਕਰ ਕਰਦੇ ਜਿਹੜੇ ਇਸ਼ਕ ਮੁਹੱਬਤ ਦੇ ਨੇੜੇ ਨੇ। ਬਹੁਤ ਘੱਟ ਲੋਕ, ਹਾਲੇ ਤੱਕ ਮੈਂ ਕਿਸੇ ਇੰਟਰਵਿਊ ਦੇ ਵਿੱਚ ਜ਼ਿਕਰ ਨਹੀਂ ਦੇਖਿਆ ਕਿ ਤੁਸੀਂ 10ਵੇਂ ਪਾਤਸ਼ਾਹ ਨੂੰ, ਸਿੱਖੀ ਦੇ ਜੋ ਸਿੱਖ ਦੀ ਹਾਲਾਤ ਅੱਜ ਉਹਦੇ ਬਾਰੇ। ਹਾਂ, ਬਹੁਤ ਪਹਿਲਾਂ ਸੀ। ਦੁਸ਼ਮਣ ਨੇ ਮਾਰਿਆ ਕਦੇ ਰਹਿਮਨ, ਦਸਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ, ਬਚਦੇ ਰਹੇ ਆ ਰਹਿਮਤਾਂ ਸਿਰ ਉੱਤੇ ਤੇਰੀਆਂ, ਲਿਖਿਆ ਜੋ ਡਾਢਾ ਧੁਰ ਤੋਂ ਮੁਕੱਦਰ ਨੇ ਮਾਰਿਆ, ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ। ਹਾਂ, ਇਹਦੇ ਵਿੱਚ ਨਾ ਇੱਕ ਸਤਰਾਂ ਅੱਗੇ ਜਾ ਕੇ ਸੀਗੀਆਂ, ਤੀਜੇ ਪਹਿਰੇ ਦੀਆਂ, ਖੈਰ ਦੂਜੇ ਪਹਿਰੇ ਦੀਆਂ, ਉਹ ਮੇਰੇ ਐਗਜ਼ੈਕਟ ਤਾਂ ਯਾਦ ਨਹੀਂ ਹੈ। ਬਚਦੇ ਰਹੇ ਆ ਮੌਤ ਤੋਂ, ਸ਼ਾਇਦ ਕੁਛ ਏਦਾਂ ਦਾ ਸੀਗਾ। ਔਰ ਬੜੀਆਂ ਉਹ ਮਤਲਬ ਮੈਂ ਹੈਰਾਨ ਹੈ ਵੀ ਸ਼ਾਇਰ ਨੂੰ ਅਸੀਂ ਕਿਵੇਂ ਉਹਨੂੰ ਉਹਦਾ ਇੱਕ ਬਸ ਉਹਦੀ ਡੈਫੀਨੇਸ਼ਨ ਜੀ ਕੱਢ ਲੈਂਦੇ ਆ ਤੇ ਉਹਦਾ ਇੱਕ ਬਣਾ ਲੈਂਦੇ ਆ ਪੋਰਟਰੇਟ ਆਪਦੀ ਨਜ਼ਰ ਦੇ ਵਿੱਚ, ਤੇ ਬਸ ਉਹਨੂੰ ਉੱਥੇ ਮਹਿਦੂਦ ਕਰ ਦਿੰਦੇ ਆ। ਜਦ ਕਿ ਸੋਚਣ ਦਾ ਇਹਦਾ ਕੋਈ ਦਾਇਰਾ ਨਹੀਂ ਹੁੰਦਾ, ਲਿਖਣ ਦਾ ਕੋਈ ਦਾਇਰਾ ਨਹੀਂ ਹੁੰਦਾ। ਉਹ ਜਿੱਦਾਂ ਕਹਿੰਦਾ ਵਰਸਟਾਈਲ ਹੋਣਾ ਜ਼ਰੂਰੀ ਹੈ। ਤੁਹਾਨੂੰ ਕੰਪੀਟੀਸ਼ਨ ਵਿੱਚ ਵੀ ਆ, ਐਕਟਰ ਆ, ਫਿਲਮਾਂ 'ਚ ਆਪਾਂ ਦੇਖਦੇ ਆ, ਇੱਕ ਬੰਦਾ ਕੱਲ ਕਾਮੇਡੀ ਕਰੀ ਜਾਂਦਾ, ਕਹਿੰਦਾ ਯਾਰ ਇਹ ਵੀ ਲਿਮਿਟਡ ਆ, ਇਹ ਵੀ ਕੋਈ ਨਹੀਂ ਕਰਦਾ, ਕੋਈ ਐਕਸ਼ਨ ਨਹੀਂ ਕਰ ਸਕਦਾ। ਫਿਰ ਪਰਫੈਕਟ ਐਕਟਰ ਉਹਨੂੰ ਮੰਨਦੇ ਆ ਜਿਹੜਾ ਐਕਸ਼ਨ ਵੀ ਕਰੇ, ਕਾਮੇਡੀ ਵੀ ਕਰੇ, ਰੋਮਾਂਟਿਕ ਵੀ ਕਰੇ, ਹਨਾ। ਤੇ ਲਿਖਣ ਦਾ ਵੀ ਸਾਡੇ ਇਦਾਂ ਵੀ ਅਸੀਂ ਹਰ ਰੰਗ ਲਿਖੀਏ। ਮੈਂ ਇਹ ਹੈਰਾਨ ਆ ਵੀ ਸਾਡੇ ਯਾਦ ਹੈ, ਮੈਂ ਕਾਲਜ ਪੜ੍ਹਦਾ ਹੁੰਦਾ ਸੀ 2007-8 ਦੀਆਂ ਗੱਲਾਂ, 8 ਦੀਆਂ ਗੱਲਾਂ ਸ਼ਾਇਦ 9 ਦੀਆਂ। ਜੀ ਮਿੱਤਰਾਂ ਦੀ ਆਵਾਜ਼ ਗੋਰੀਏ ਖਾਲੀ ਕੰਧਾਂ ਵਿੱਚ ਵੱਜ ਮੁੜਦੀ, ਹਨਾ। ਤੇ ਅਸੀਂ ਉਹ ਗਾਣਾ ਮੈਂ ਬੜਾ ਸੁਣਿਆ, ਤੇ ਲੜਨ ਲੱਗੀਆਂ ਅੱਖਾਂ ਨੂੰ ਰੋਕਿਆ ਨਾ, ਹੰਝੂ ਵਹਾਉਣ ਵੇਲੇ ਕਿਵੇਂ ਰੋਕਾਂ, ਮੈਂ ਅੱਜ ਵੀ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬਣਿਆ, ਹਨਾ, ਉਹਦਾ ਨਾਮ। ਪਰ ਮੈਂ ਕਿਹਾ ਵੀ ਦੇਬੀ ਭਾਈ ਦੇ ਗਾਣੇ ਤਾਂ ਸਾਨੂੰ ਯਾਦ ਆ, ਪਰ ਉਹ ਨਹੀਂ ਕਦੇ ਯਾਦ ਕੀਤਾ ਮਾਂ ਮੈਂ ਸਹੁਰੇ ਜਾਏ, ਹਨਾ। ਇਹ ਚੀਜ਼ ਹੈਗੀ ਆ। ਨਹੀਂ, ਮੇਰਾ ਇਹ ਰੰਗ ਤਾਂ ਹੈਗੀ ਆ। ਮੈਨੂੰ ਇਵਨ ਕਿ ਕਈ ਵਾਰ ਨਵੇਂ ਬੱਚੇ ਨਾ, ਮੁੰਡੇ ਮਿਲਣ ਆਉਂਦੇ ਆ, ਚੈਨ ਫਗਵਾੜੇ ਏਰੀਆ ਹੁੰਦੇ ਨਾ, ਇਹ ਪਹਿਲੀ ਵਾਰ ਮਿਲਦੇ ਨਾ, ਉਹ ਬੜੇ ਹੈਰਾਨ ਹੁੰਦੇ ਆ, ਉਹ ਤਾਂ ਦੇਖੀ ਜਾਂਦੇ ਆ, ਕਹਿੰਦੇ ਭਾਈ ਅਸੀਂ ਤਾਂ ਸੋਚਿਆ ਵੀ ਤੁਸੀਂ ਬਹੁਤ ਸੀਰੀਅਸ ਹੋਣਾ। ਮੈਂ ਕਹਿੰਦਾ ਸੀਰੀਅਸ ਕਿਹੜੀ ਗੱਲੋਂ? ਅਸੀਂ ਕਹਿੰਦੇ ਗਾਣੇ ਸੁਣੇ ਬਾਈ, ਤੁਹਾਨੂੰ ਮਿਲੇ ਪਹਿਲੀ ਵਾਰ ਆ। ਉਹ ਬੜੇ ਬਹੁਤ ਖੁਸ਼ ਵੀ ਹੁੰਦੇ ਆ। ਤੇ ਮੈਂ ਕਿਹਾ ਨਹੀਂ ਯਾਰ, ਵੀ ਅਸੀਂ ਇੱਕ ਪਰਫਾਰਮਰ ਆ, ਸਟੇਜ ਆਰਟਿਸਟ ਆ, ਤੇ ਅਸੀਂ ਇੱਕੋ ਹੀ ਰੰਗ ਥੋੜਾ ਲੈ ਕੇ ਤੁਰਨਾ ਵੀ ਮਜ਼ਾਹੀਆ ਰੰਗ ਆ, ਸਟਾਇਰ ਆ ਜਿਹੜਾ, ਕੋਈ ਹਾਸ ਰਸ, ਚੁਲਬੁਲਾਪਣ, ਰੋਮਾਂਟਿਕ, ਕੋਈ ਭੰਗੜਾ ਵੀ ਜ਼ਰੂਰੀ ਆ ਖੁਸ਼ੀ ਦਾ, ਹਨਾ। ਰਾਤੀ ਪ੍ਰੋਗਰਾਮ ਸੀਗਾ, ਪਹਿਲਾਂ ਪੋਇਟਰੀ ਚੱਲੀ ਘੰਟਾ 1.5 ਘੰਟਾ, ਫਿਰ 1.5 ਘੰਟਾ ਭੰਗੜਾ ਪਈ ਗਿਆ, ਸਾਰੇ ਨੱਚੇ, ਉਹ ਬਾਹਰ ਦੀ ਵਿਆਹ ਦੀ ਪਾਰਟੀ ਨੂੰ ਇੰਜੋਏ ਕੀਤਾ। ਉਹ ਸਾਨੂੰ ਲੱਗਦਾ ਹਰ ਬੰਦਾ ਹੁਣ ਇਹ 'ਚ ਖੁਸ਼ ਹੋ ਗਿਆ, ਨਿਆਣੇ ਵੀ ਖੁਸ਼ ਹੋ ਗਿਆ, ਜਵਾਨ ਵੀ, ਵੱਡੀ ਉਮਰ ਦੇ ਬੀਬੀਆਂ ਭੈਣਾਂ ਸੀਗੀਆਂ, ਉਹਨਾਂ ਦੇ ਕੰਮ ਦੇ ਕੁਝ 2-4 ਗਾਣੇ ਹੋ ਗਏ ਹੁਣ ਵਿੱਚ ਨਾ। ਤੇ ਉਹ ਚੀਜ਼ ਦਾ ਇਹੀ ਆ ਵੀ ਇੱਕ ਪੈਕੇਜ ਨਹੀਂ ਕਹਿੰਦੇ ਹੁੰਦੇ, ਪੈਕੇਜ ਉਹਦੇ ਵਿੱਚ ਸਾਰਾ ਆ ਜਾਏ। ਤੇ ਉਹ ਇਸ ਕਰਕੇ ਸੀ ਉਹ ਲਾਈਟ ਮੂਡ ਦੇ ਵੀ ਆਉਂਦੇ ਰਹਿੰਦੇ ਆ ਵੀ ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆ, ਡਰ ਲੱਗਦਾ ਹੈ ਵਾਂਢੇ ਗਈ ਗਵਾ ਨਾਲ। ਪਿੱਛੇ ਕੀਤਾ ਸੀਗਾ ਕਿ ਘਰ ਵਾਲੇ ਨੂੰ ਰੱਖੀਏ ਤਾੜ ਕੇ ਨਹੀਂ, ਮੇਰਾ ਕੰਮ ਕੰਨ ਕਰੋ ਜਿੰਨੀਆਂ ਵਿਆਹੁਣ ਵਾਲੀਆਂ ਗੱਲਾਂ ਦੱਸਾਂ ਤੁਹਾਨੂੰ ਸਹੁਰੇ ਕੰਮ ਆਉਣ ਵਾਲੀਆਂ, ਐਵੇਂ ਬੋਲੀਏ ਨਾ ਬਹੁਤਾ ਮੂੰਹ ਪਾੜ ਕੇ ਨਹੀਂ, ਘਰ ਵਾਲੇ ਨੂੰ ਰੱਖੀਏ ਤਾੜ ਕੇ ਨਹੀਂ। ਇਹ ਨਾ ਮਤਲਬ ਇੱਕ ਕਈ ਨਾ ਟੈਗ ਲਾਈਨਾਂ ਬਣ ਗਈਆਂ, ਕਿਤੇ ਕੱਲੀ ਬਹਿ ਕੇ ਸੋਚੀ ਨਹੀਂ, ਯਕੀਨ ਨਹੀਂ ਕੀਤਾ ਤੇਰੇ, ਉਹ ਟਰੱਕਾਂ ਪਿੱਛੇ ਲਿਖਿਆ ਗਿਆ, ਹਨਾ। ਤੇ ਹੁਣ ਵੀ ਕਈ ਵੀਰ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਆ ਉਹ ਲਿਖਦੇ ਆ, ਕਈ ਵੀਰ ਹਰਭਜਨ ਮਾਨ ਦੀਆਂ ਲਾਈਨਾਂ ਲਿਖਦੇ ਆ, ਹਨਾ। ਇੱਕ ਮੈਂ ਕਿਤੇ ਲਿਖਿਆ ਪੜ੍ਹਿਆ, ਮੈਂ ਬੜਾ ਹੈਰਾਨ ਹੋਇਆ, ਤੁਹਾਡੀ ਨਿਗਾਹ ਰਹਿੰਦੀ ਹੈ, ਗੌਰ ਰਹਿੰਦੀ ਤੁਹਾਡੀ ਜਿਹੜੇ ਕੰਮ ਤੁਸੀਂ ਕਰਦੇ ਹਨਾ। ਕਹਿੰਦਾ ਰੂਹ ਦਾ ਰਿਸ਼ਤਾ ਵੀ ਚੁਭਦਾ ਏ ਦੁਨੀਆ, ਕੀ ਮੈਥੋਂ ਪੁੱਛਦੀ ਕਿੰਨੇ ਸਾਲ ਰਹੇ। ਉਹ ਕਈ ਵਾਰ ਹੁੰਦਾ ਹੈ ਚਾਂਸ, ਜਿੱਦਾਂ ਰਾਤੀ ਮਹਿਫਿਲ ਸੀਗੀ ਤਾਂ ਵੀਰ, ਅੱਛਾ ਜਦੋਂ ਮੈਂ ਇਹ ਮਾਫ ਕਰਨਾ ਤੁਹਾਡੀ ਮੈਂ ਗੱਲ ਰੋਕ ਲਈ, ਜਦੋਂ ਤੁਹਾਡੀਆਂ ਲਿਖੀਆਂ ਲਾਈਨਾਂ ਤੁਸੀਂ ਪੜ੍ਹਦੇ ਆ ਕਿਤੇ ਲਿਖੀਆਂ ਪੰਜਾਬ ਦੇ ਵਿੱਚ ਤਾਂ ਇਹ ਹੈਗਾ ਟ੍ਰੈਂਡ ਹਾਲੇ ਵੀ ਹੈਗਾ ਨਾ,
ਉਦੋਂ ਕੀ ਲੱਗਦਾ ਹੈ ਕਿ ਯਾਰ ਉਹ ਚੰਗਾ ਲੱਗਦਾ ਮੇਰੇ ਖਿਆਲ ਨਾਲ, ਕਿਉਂਕਿ ਉਹ ਲੱਗਦਾ ਵੀ ਇਹ ਚੀਜ਼ ਪਹਿਚਾਣ ਮਿਲ ਗਈ, ਇਹਨੂੰ ਰੈਕਗਨਾਈਜ਼ ਹੋ ਗਈ ਨਾ। ਹਾਂ, ਰੈਕਗਨਾਈਜ਼। ਤੇ ਮੈਂ ਜਿੱਦਾਂ ਹੁਣ ਵੀਰ ਸਿੱਧੂ ਹੁਣਾਂ ਦੇ ਚਲੋ ਗਾਣੇ ਮਤਲਬ ਅਲੱਗ-ਅਲੱਗ ਮੂਡ ਦੇ ਉਹਨਾਂ ਗਾਣੇ ਸੀਗੇ, ਤੇ ਰਾਤੀ ਮੇਰੇ ਫਿਰ ਗਾਉਂਦੇ ਜ਼ਿਹਨ 'ਚ ਪਹਿਲਾਂ ਸੀਗਾ, ਮੈਂ ਕੱਲ ਕੁਦਰਤੀ ਉਹਨਾਂ ਗਾਣਾ ਸੁਣਦਾ ਆਇਆ ਸੀ ਗੱਡੀ 'ਚ, ਸ਼ੁਭਦੀਪ ਸਿੱਧੂ ਹੁਣਾਂ ਦਾ, ਕਿ ਮਾਮਾ ਤੇਰੇ ਵਰਗਾ ਆ। ਉਹ ਮੈਂ 2 ਘੰਟੇ ਉਹਦੇ ਗਾਏ, ਉਹ ਇੰਨਾ ਕੁ ਮਨ ਨੂੰ ਸਕੂਨ ਮਿਲਿਆ, ਔਰ ਇੰਨਾ ਕੁ ਮੈਂ ਕਿਹਾ ਯਾਰ ਵੀ ਉਹ ਜੋਬਨ ਰੁੱਤੇ ਉੱਥੋਂ ਨਿਕਲ ਗਿਆ। ਬਹੁਤ ਵੱਡੀ ਦੁਖਦਾਈ ਘਟਨਾ, ਜਿੰਨਾ ਵੀ ਮੰਨ ਲਓ ਇੱਥੇ ਅਫਸੋਸ ਕੋਈ ਸ਼ਬਦ ਨਹੀਂ ਰਹਿ ਜਾਂਦਾ, ਜਿੱਦਾਂ ਮਤਲਬ ਕਹਿ ਲਾ ਵੀ ਸਾਰੀ ਉਮਰ ਲਾ ਕੇ ਵੀ ਕਿਸੇ ਨੂੰ ਇੰਨੀ ਸ਼ੋਹਰਤ ਨਾ ਮਿਲੇ ਆਰਟਿਸਟ ਨੂੰ, ਜਿਹੜੀ 2-4-5 ਸਾਲ ਦੀ ਜਿਸ TC ਤੇ ਮੁੰਡਾ ਸੀਗਾ, ਵੀ ਉਹ ਮਤਲਬ ਕਮਾਲ ਸੀ, ਕੋਈ ਮਾਲਕ ਦੀ ਐਸੀ ਕਿਰਪਾ ਸੀ। ਤੇ ਉਹਦੇ ਬਾਰੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਉਹਦੇ ਕਿਸੇ ਨੇ ਇੰਟਰਵਿਊ ਕੀਤੀ, ਮੈਂ ਵੀ ਇੱਕ ਵਾਰੀ ਬਾਈ ਨੂੰ ਮਿਲਿਆ, ਇੰਟਰਵਿਊ ਨਹੀਂ ਕਰ ਸਕੇ ਹਨਾ ਉਸ ਟਾਈਮ। ਉਹਨੂੰ ਪੁੱਛਿਆ ਵੀ ਬਾਈ ਤੁਸੀਂ ਬਾਪ ਤੇ ਗਾਣਾ ਲਿਖਤਾ, ਤੁਸੀਂ ਮਾਂ ਤੇ ਲਿਖਤਾ, ਵੀ ਤੁਸੀਂ ਧੀ ਦੇ ਤਾਂ ਕਦੇ ਲਿਖੇ ਨਹੀਂ। ਉਹ ਕਹਿੰਦਾ ਯਾਰ ਮੇਰੀ ਜਦੋਂ ਧੀ ਹੋ ਮੈਂ ਲਿਖ ਦੂੰਗਾ। ਕੀ ਬਾਤ ਹੈ, ਦੇਖ ਲਓ ਤੁਸੀਂ ਹੈ ਨਾ, ਬਹੁਤ ਯੰਗ ਸੀ, ਸਟੇਟਸ ਆਫ ਮਾਈਂਡ ਹੈ ਨਾ ਬੰਦੇ ਦਾ, ਕੀ ਆ। ਨਹੀਂ ਬਿਲਕੁਲ ਕਮਾਲ ਦੀ 295 ਵਾਲਾ ਗੀਤ ਕੈਸਾ, ਉਹਨੂੰ ਕਿੰਨਾ ਸਾਰਾ ਬਗੜਿਆ ਸਾਰੀਆਂ ਗੱਲਾਂ, ਇੱਕ ਸ਼ਿਕਵਾ ਵੀ ਹੈ, ਇੱਕ ਲਾਂਭਾ ਹੈ। ਬਿਲਕੁਲ ਉਹ ਕਮਾਲ ਦੀ, ਮਤਲਬ ਉਹ 'ਚ ਵੇਗ ਬਹੁਤ ਸੀ ਕਲਮ ਦਾ, ਮੈਂ ਸਮਝਦਾ ਨਾ ਇਸ ਤਰ੍ਹਾਂ। ਫਿਰ ਉਹ ਆਵਾਜ਼, ਇੱਕ ਧਾਕੜ ਆਵਾਜ਼ ਦਾ ਨਾ, ਇੱਕ ਥਰੋ ਨਹੀਂ ਹੁੰਦੀ ਆਵਾਜ਼ ਦਾ, ਬਿਲਕੁਲ ਟੈਕਨੀਕਲੀ ਉਹ ਵੀ ਕਮਾਲ ਸੀ ਮੁੰਡੇ ਦਾ, ਜਿਵੇਂ ਸਾਡੇ ਕਵੀਸ਼ਰ ਕਦੇ ਕਰਦੇ। ਬਿਲਕੁਲ ਤੇ ਮੈਂ ਉਹ ਗਾਣਾ ਮੇਰੇ ਮਨ ਨੂੰ ਇੰਨਾ ਚੰਗਾ ਲੱਗਦਾ, ਮਾਂ ਮੈਂ ਤੇਰੇ ਵਰਗਾ ਆ, ਇੰਨਾ ਮਤਲਬ ਟੱਚ ਕਰਦੇ ਆ ਉਹਦੀ ਪੋਇਟਰੀ ਅੰਦਰ ਜਾ ਕੇ, ਬਹੁਤ ਜ਼ਿਆਦਾ। ਅੱਛਾ, ਹੁਣ ਕਿਹੜੇ ਲੋਕ ਨੇ ਜਿਨ੍ਹਾਂ ਤੋਂ ਇੰਸਪਾਇਰ ਹੋ ਜਾਂਦੇ ਦੇਬੀ ਭਾਜੀ ਤੁਸੀਂ? ਮਤਲਬ ਇਹ ਇੰਸਪਾਇਰ ਹੁੰਦਾ ਨਹੀਂ, ਕਿਉਂਕਿ ਤੁਸੀਂ ਵੀ ਇੱਕ ਮੁਕਾਮ ਤੇ ਰਹੇ ਹੋ, ਲੋਕ ਤੁਹਾਨੂੰ ਆ ਕੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਤੋਂ ਇੰਸਪਾਇਰ ਹਾਂ। ਤੁਹਾਨੂੰ ਕਿਹੜਾ ਬੰਦਾ ਪਿਛਲਿਆਂ ਚੋਂ ਕਹਿ ਦਿਓ, ਭਾਵੇਂ ਦੱਸ ਦਿਓ, ਕਿ ਇਸ ਦੀ ਲਿਖਤ ਪੜ੍ਹ ਕੇ ਮੈਨੂੰ ਐਂ ਲੱਗਦਾ ਯਾਰ ਕਿ ਇੱਦਾਂ ਦਾ ਬਣਨਾ ਔਖਾ? ਨਹੀਂ, ਜਿਹੜੇ ਮਤਲਬ ਹਰ ਇੱਕ ਦਾ ਇੱਕ ਅੰਦਾਜ਼ ਆਪਣਾ ਹੈਗਾ ਇੱਕ ਚੀਜ਼ ਨੂੰ, ਹਨਾ, ਮਤਲਬ ਅੰਦਾਜ਼ੇ ਬਿਆਨ, ਜਿਹਦਾ ਗਾਲਿਬ ਸਾਹਿਬ ਨੇ ਕਿਹਾ ਸੀ ਨਾ, ਬਿਲਕੁਲ, ਕਿ ਅੰਦਾਜ਼ੇ ਬਿਆਨ ਹੀ ਰੰਗ ਬਦਲ ਦੇਤਾ ਹੈ, ਵਰਨਾ ਕੋਈ ਚੀਜ਼ ਨਈ ਨਹੀਂ ਹੋਤੀ, ਬਿਲਕੁਲ। ਤੇ ਉਹ ਸਾਰੇ ਹੁਣ ਗੁਰੂ ਜੀ ਪਾਤਰ ਸਾਹਿਬ ਦਾ, ਡਾਕਟਰ ਜਗਤਾਰ ਸਾਹਿਬ ਦੀਆਂ ਸੀ ਕਵਿਤਾਵਾਂ ਨਾਲ, ਪਾਸ਼ ਉਹਨਾਂ ਦੀਆਂ, ਸੰਤ ਰਾਮਦਾਸ ਉਹਨਾਂ ਦਾ ਇਨਕਲਾਬੀ ਰੰਗ, ਫਿਰ ਆਪਣਾ ਗਾ ਕੇ ਪੜ੍ਹਨ ਦਾ, ਸ਼ਿਵ ਕੁਮਾਰ ਉਹਨਾਂ ਦਾ ਇੱਕ ਮਤਲਬ ਉਹੀ ਇੱਕ ਉਹਦਾ ਕਿਸੇ ਪਾਸੇ ਵੀ ਲਿਖਦੇ ਸੀ ਜਿਹਦਾ, ਤੇ ਉਹਨਾਂ ਦੀ ਕਦੇ ਮਾਲਕ ਨੇ ਜ਼ਿੰਦਗੀ ਥੋੜੀ ਦਿੱਤੀ, ਨਹੀਂ ਤਾਂ ਉਹਨੂੰ ਕਲਮ ਦਾ ਜਿਹੜਾ ਵੇਗ ਸੀ, ਤਾਂ ਦਰਿਆ ਜਾਂਦਾ ਨਾ, ਇਸ ਤਰ੍ਹਾਂ ਉਹਨਾਂ ਦੀ ਕਲਮ ਸੀ, ਮਤਲਬ ਬਟਾਲਵੀ ਸਾਹਿਬ ਦੀਆਂ। ਤੇ ਇਹ ਸਾਰੇ ਮੁਤਾਸਰ ਕਰਦੇ, ਪ੍ਰੋਫੈਸਰ ਮੋਹਨ ਸਿੰਘ ਹੁਣੀ, ਮਤਲਬ ਲੋਕ ਇੰਨਾ ਪੋਠੋਹਾਰੀ ਦਾ ਮਿਸ਼ਰਣ, ਲਹਿੰਦੀ ਭਾਸ਼ਾ ਦਾ ਉਹਨਾਂ ਦੇ, ਅਮਰਤਾ ਜੀ ਦੇ, ਕਿਉਂਕਿ ਸਾਰੇ ਉਸ ਵੇਲੇ ਦੇ ਜੰਪਲ ਸੀ, ਉਧਰੋਂ ਆਏ ਸੀ, ਕਰਤਾਰ ਸਿੰਘ ਦੁੱਗਲ ਹੋਣੀ, ਗਾਰਗੀ ਸਾਹਿਬ, ਰਜਿੰਦਰ ਸਿੰਘ ਬੇਦੀ, ਮੰਟੋ, ਇਹਨੇ ਉਹ ਸਮਾਂ ਸਾਰਾ ਦੇਖਿਆ ਸੀ, ਕ੍ਰਿਸ਼ਨ ਚੰਦਰ ਹੋਣੀ। ਵੀ ਇਹਨਾਂ ਦਾ ਇੱਕ ਮੈਨੂੰ ਲੱਗਦਾ ਵੀ ਇੱਕ ਕੈਨਵਸ ਇਹਨਾਂ ਦਾ ਬਹੁਤ ਵੱਡਾ ਸੀ। ਹਾਂ, ਇਹਦੇ ਵਿੱਚੋਂ ਬਹੁਤ ਕੁਝ ਲੱਭਦਾ, ਜ਼ਿੰਦਗੀ ਲੱਭ ਜਾਂਦੀ, ਇੱਕ ਰਚਨਾ ਚੋਂ ਜ਼ਿੰਦਗੀ ਲੱਭ ਜਾਂਦੀ ਹੈ। ਰਜਿੰਦਰ ਸਿੰਘ ਬੇਦੀ ਹੁਣ ਦੀ ਕਹਾਣੀ, ਇੱਕ ਉਹਨਾਂ ਦਾ ਮੈਂ ਆਰਟੀਕਲ ਪੜ੍ਹਿਆ ਸੀ ਬੜੇ ਸਾਲ ਪਹਿਲਾਂ, ਬਹੁਤ ਪਹਿਲਾਂ, ਕਹਾਣੀ ਅਨੁਭਵ ਦੀਆਂ ਰਚਨਾਈ ਸਮੱਸਿਆਵਾਂ। ਅੱਛਾ, ਉਹ 'ਚ ਇੱਕ ਗੱਲ ਉਹਨੇ ਲਿਖੀ ਸੀ, ਕਹਿੰਦੇ ਜਦੋਂ ਬੰਦਾ ਕੋਈ ਮੰਚ ਤੇ ਬੋਲਦਾ, ਸਾਨੂੰ ਬਹੁਤ ਚੰਗਾ ਲੱਗਦਾ, ਅਸੀਂ ਤਾੜੀਆਂ ਮਾਰਦੇ ਹਾਂ, ਕੋਈ ਐਸਾ ਕਲਾਮ ਪੜ੍ਹਦਾ ਤੁਹਾਡੇ ਵਿੱਚ ਦੀ ਲੰਘ ਜਾਂਦਾ, ਆਹ ਕੀ ਬਾਤ ਹੈ। ਪਰ ਦੇਖੋ ਟੈਕਨੀਕਲ ਗੱਲ, ਮੈਂ ਇੱਦਾਂ ਦੀ ਉਦਾਹਰਨ ਅੱਜ ਨਹੀਂ ਦੇਖੀ, ਕਹਿੰਦੇ ਉਹ ਕ੍ਰੀਏਟ ਕਰਨ ਲਈ ਉਹ ਜਿਹੜੇ ਹਾਲਾਤਾਂ 'ਚੋਂ ਲੰਘਦਾ, ਉਹ ਜਿੰਨੀ ਤਕਲੀਫ 'ਚੋਂ ਲੰਘਦਾ, ਉਹਦੀ ਉਦਾਹਰਨ ਇਹ ਆ ਕਿ ਜਿਵੇਂ ਪੁੱਠੀ ਖੱਲ ਲਹਾ ਕੇ ਲੂਣ ਦੀ ਖਾਣ ਵਿੱਚੋਂ ਜਾਣਾ ਹੋਵੇ। ਕੀ ਬਾਤ ਹੈ, ਇੰਨੀ ਤਕਲੀਫ ਚੱਲ ਕੇ ਫਿਰ ਉੱਥੇ ਤੋਂ ਪਹੁੰਚਦਾ ਮੈਂ। ਐਗਜ਼ਾਮਪਲ ਕੈਸੀ ਬੰਦੇ ਦੇ ਜਾਂਦੇ ਨੇ। ਇਹ ਗੱਲ ਹੈਗੀ ਹੈ ਭਾਜੀ, ਜਦੋਂ ਤੁਸੀਂ ਜ਼ਹੀਨ ਲੋਕਾਂ ਨਾਲ ਗੱਲਬਾਤ ਕਰਦੇ ਨਾ, ਉਹ ਕਹਿੰਦੇ ਕਿ ਜਿਹੜੇ ਜੇ 3-4 ਕਿਤਾਬਾਂ ਵੀ ਲਿਖਣੀਆਂ, 10,000 ਕਿਤਾਬ ਪੜ੍ਹੀ, ਬਿਲਕੁਲ ਸਾਰੇ ਰਾਈਟਰ ਇਹ ਕਹਿੰਦੇ ਆ, 10,000 ਕਿਤਾਬ ਪੜ੍ਹੀ ਆ ਤਾਂ ਉਹਦੇ ਵਿੱਚੋਂ ਤੁਹਾਡੀਆਂ 2-3 ਕੀਮਤੀ ਕਿਤਾਬਾਂ ਫੇਰ ਨਿਕਲਦੀਆਂ। ਬਿਲਕੁਲ। ਹੁਣ ਕੀ ਪੜ੍ਹਦੇ ਰਹੇ ਨੇ ਅੱਜ ਕੱਲ੍ਹ, ਕੀ ਮਤਲਬ ਜ਼ਿਹਨ ਦੇ ਵਿੱਚ? ਮੈਂ ਪ੍ਰਵੀਨ ਜੀ ਬਸ ਏਦਾਂ, ਇੱਕ ਤਾਂ ਮੇਰੇ ਜੀ ਸਦਾ ਬਹਾਰ ਆ, ਉਹ ਤਾਂ ਵਾਕ ਲੈਣ ਗੱਲ ਆ, ਦਾਗਿਸਤਾਨ, ਰਸੂਲ ਹਮਜ਼ਾ ਤੋਂ ਫਗਵਾੜੇ ਵੀ ਪਈ ਆ, ਕੈਨੇਡਾ ਵੀ ਪਈ ਆ। ਉਹ ਤਾਂ ਜਦੋਂ ਹਾਲ ਜਾ ਪੈਂਦਾ ਨਾ, ਉੱਠ ਕੇ 10-20-50 ਪੇਜ ਪੜ੍ਹ ਲੈਣੇ, ਜਾਂ ਕਈ ਵਾਰ ਇੱਕ ਤਾਂ ਉਹਦਾ ਫਿਰ ਪੂਰਾ ਪਾਠ ਕਰਨਾ ਹੀ ਹੁੰਦਾ ਲਗਾਤਾਰ ਵਗਾ ਕੇ। ਹੁਣ ਮੈਂ ਹਫ਼ਤਾ ਕੁ ਪਹਿਲਾਂ ਉਹ ਸਾਰੀ ਪੜ੍ਹੀ। ਉਹਦਾ ਨਸ਼ਾ ਘਟਦਾ ਹੀ ਨਹੀਂ, ਮਤਲਬ ਵਧੀ ਜਾਂਦਾ ਅੰਦਰ, ਰੋਮ 'ਚ ਆਬੂ ਤਾਲਿਬ ਬਸਿਆ, ਰਸੂਲ ਹਮਜ਼ਾ ਤੋਂ ਅੰਦਰ ਮੇਰੇ ਤੁਰਿਆ ਫਿਰਦਾ, ਮੈਨੂੰ ਲੱਗਦਾ। ਕੀ ਬਾਤ ਹੈ ਨਾ ਜੀ। ਤੇ ਉਹ ਚੀਜ਼ਾਂ ਜਾਣੀ ਕਿੱਡੀ ਰੇਂਜ ਸੀ ਯਾਰ ਉਹਨਾਂ ਲੋਕਾਂ ਦੀ। ਕੀ ਬਾਤ ਹੈ। ਅਮਰਤਾ ਜੀ ਨੇ ਕਿਹਾ ਸੀ ਵੀ ਰਸੂਲ ਨੇ ਕਿਤਾਬ ਲਿਖੀ ਨਹੀਂ ਸੀ, ਉਹਨੂੰ ਨਾਜ਼ਲ ਹੋਈ ਸੀ, ਮੇਰਾ ਦਾਗਿਸਤਾਨ। ਬਿਲਕੁਲ। ਸੋ ਇਦਾਂ ਦੀਆਂ ਰਚਨਾਵਾਂ, ਗੋਰਕੀ ਦੀ ਮਾਂ ਦਾ ਵੀ ਬਿਲਕੁਲ ਇਦਾਂ ਹੀ ਆ ਉਹਨਾਂ ਦੀ, ਕਾਫੀ ਹੁੰਦਾ, ਟਾਲਸਟਾਏ ਉਹਨਾਂ ਦਾ,
ਹਨਾ ਹੈਮਿੰਗਵੇ, ਜਿਹੜੇ ਬੰਦੇ ਇਹਨੇ ਬਹੁਤ ਜ਼ਿਆਦਾ ਵੱਡੇ ਬੰਦੇ ਸੀ ਇਹਨਾਂ ਨੇ ਪੂਰਾ ਵਾਗੜਾ ਪੂਰੀ ਦੁਨੀਆ ਦਾ ਆਪਣੇ ਕਲਾ ਵਿੱਚ ਲਿਆ ਸੀ। ਬਿਲਕੁਲ ਬਿਲਕੁਲ, ਕਿੰਨੇ ਬ੍ਰੌਡ ਮਾਈਂਡ, ਬਹੁਤ ਬਹੁਤ ਬਹੁਤ। ਇਹ ਤਾਂ ਇਹ ਵੀ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਮਨੋਬਲ ਵੀ ਉੱਚਾ ਕਰਦੇ ਆ, ਤੁਹਾਡੀ ਜਾਣਕਾਰੀ 'ਚ ਵਾਧਾ ਕਰਦੇ ਆ, ਤੁਹਾਨੂੰ ਇੱਕ ਹੋਰ ਅੰਦਰੋਂ ਚੰਗੇ ਇਨਸਾਨ ਬਣਾਉਂਦੇ ਯਾਰ। ਅੱਛਾ ਭਾਜੀ, ਵਿਵਾਦਾਂ ਤੋਂ ਦੂਰ ਰਹਿੰਦੇ ਤੁਸੀਂ, ਮੈਂ ਕਦੇ ਨਹੀਂ ਦੇਖਿਆ, ਕਿਉਂਕਿ ਅੱਜ ਕੱਲ੍ਹ ਵੀ ਹੈਗਾ ਰਿਵਾਜ ਵੀ ਇੰਟਰਵਿਊ ਕਰੋ ਤੇ ਉਹਦੇ 'ਚੋਂ ਇੱਕ ਕੰਟਰੋਵਰਸ਼ੀਅਲ ਜਿਹਾ ਸਵਾਲ ਪੁੱਛ ਲਓ ਤੇ ਇਹਨੂੰ ਵਾਇਰਲ ਕਰ ਦਿਓ, ਇਹ ਹੈਗਾ ਟ੍ਰੈਂਡ ਹੈ ਨਾ। ਪਤਾ ਨਹੀਂ ਇੱਕ ਸੁਭਾਅ ਹੁੰਦਾ, ਫਿਰ ਮੈਨੂੰ ਪਤਾ ਨਹੀਂ ਉਹ ਮੇਰੇ ਇਹ ਗੇੜ 'ਚ ਨਹੀਂ ਗੱਲ ਆਉਂਦੀ, ਨਾ ਮੈਨੂੰ ਚੰਗੀ ਲੱਗਦੀ ਆ ਤੇ ਨਾ ਹੀ ਮੈਨੂੰ ਕਿਤੇ ਵੀ। ਠੀਕ ਹੈ ਯਾਰ, ਹਰ ਇੱਕ ਬੰਦੇ ਦਾ ਆਪੋ ਆਪਣਾ ਕਲਮ ਰਾਹੀਂ ਦਰਦ ਨਿਕਲ ਜਾਂਦਾ ਕਦੇ ਨਾ ਕਦੇ। ਉਹ ਕਈ ਚੀਜ਼ ਤੁਹਾਨੂੰ ਅੱਛੀ ਨਹੀਂ ਲੱਗਦੀ ਜਾਂ ਤੁਹਾਨੂੰ ਕੋਈ ਲੱਗਦਾ, ਉਹ ਤੁਸੀਂ ਉਹਨੂੰ ਇੱਕ ਤਰੀਕੇ ਨਾਲ ਬਿਆਨ ਕਰ ਸਕਦੇ ਹੋ। ਆਪਣਾ ਬਿਆਨ ਉਹੀ ਹੁੰਦਾ, ਮੈਂ ਤਾਂ ਸਮਝਦਾ। ਅਸੀਂ ਕੋਈ ਪੋਲੀਟੀਕਲ ਬੰਦੇ ਤਾਂ ਹੈ ਨਹੀਂ, ਅਸੀਂ ਅਖਬਾਰ ਸੱਦੋ, ਚਲੋ ਜੀ ਪ੍ਰੈਸ ਕਾਨਫਰੰਸ ਕਰੋ ਹਨਾ, 4 ਇੱਧਰ ਦੀਆਂ 4 ਉੱਧਰ ਦੀਆਂ, ਕਿਉਂ ਚਲੋ ਉਹਨਾਂ ਦਾ ਫੀਲਡ ਆ, ਉਹਨਾਂ ਨੂੰ ਏਦਾਂ ਕਰਨਾ ਪੈਂਦਾ। ਕੋਈ ਰਾਜਨੀਤੀ ਆ, ਉਹਨੂੰ ਸਰਕਾਰਾਂ ਚਲਾਉਣੀਆਂ, ਓਪੋਜੀਸ਼ਨ 'ਚ ਰਹਿਣਾ, ਕਦੇ ਸੱਤਾ ਵਿੱਚ ਆਉਣਾ, ਉਹਨਾਂ ਦਾ ਇੱਕ ਖੇਤਰ ਹੋ ਰਿਹਾ। ਪਰ ਆਰਟਿਸਟ ਦਾ ਮੈਂ ਨਹੀਂ ਸਮਝਦਾ, ਕਿਸੇ ਕਲਾਕਾਰ ਦਾ, ਫਨਕਾਰ ਦਾ, ਸਾਹਿਤਕਾਰ ਦਾ, ਕਲਮਕਾਰ ਦਾ, ਉਹਨੂੰ ਇਹਨਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ। ਗੁਰੂ ਜੀ ਪਾਤਰ ਸਾਹਿਬ ਦਾ ਬਹੁਤ ਸਾਲ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀ, ਕਹਿੰਦੇ ਸਾਹਿਤਕਾਰ ਨੂੰ, ਲੇਖਕ ਨੂੰ ਕਿਸੇ ਪਾਰਟੀ ਦਾ ਪ੍ਰਤੀਬੱਧ ਨਹੀਂ ਹੋਣਾ ਚਾਹੀਦਾ। ਹਾਂ ਬਿਲਕੁਲ, ਕੋਈ ਪਾਰਟੀਆਂ ਕਈ ਵਾਰੀ ਅੱਜ ਫੈਸਲਾ ਦਿੱਤਾ, 20 ਸਾਲ ਬਾਅਦ ਉਸ ਫੈਸਲੇ 'ਤੇ ਕਾਟਾ ਮਾਰ ਦਿੰਦੀਆਂ, ਨਹੀਂ ਹੁਣ ਸਾਡਾ ਖਿਆਲ ਆਇਆ। ਪਰ ਸਾਹਿਤਕਾਰ ਨੇ ਜਿਹੜੀ ਗੱਲ ਲਿਖ ਦਿੱਤੀ, ਉਹ ਦੁਬਾਰਾ ਉਹ ਚੋਂ ਕਿਤਾਬ ਚੋਂ ਕੱਟੀ ਨਹੀਂ, ਮਨਫੀ ਨਹੀਂ ਹੋਣੀ। ਤੁਸੀਂ ਸੋਚ ਮਤਲਬ ਆਪਣੀ ਲਾਈਨ ਟੋ ਕਰਕੇ ਚੱਲੋ, ਨਿਊਟਰਲ ਰੱਖੋ ਹਨਾ, ਹਰੇਕ ਨੂੰ ਦੇਖੋ, ਕਿਸੇ ਨਾਲ ਵਾਧੂ ਕਿਸੇ ਦਾ ਹੇਜ ਨਾ ਚਾਹੋ, ਬਿਨਾਂ ਗੱਲੋਂ ਕਿਸੇ ਦਾ ਵਿਰੋਧ ਨਾ ਕਰੋ। ਆਰਟਿਸਟ ਬੰਦਾ ਖਾਸ ਤੌਰ ਤੇ ਨਾ, ਉਹ ਤਾਂ ਬਈ ਸਾਰਿਆਂ ਲਈ ਵੀ ਮੇਰੇ ਖਿਆਲ ਇਦਾਂ ਹੀ ਲਾਗੂ ਹੁੰਦਾ, ਪਰ ਚਲੋ ਆਰਟਿਸਟ ਨੇ ਉਹ 'ਚ ਕੰਮ ਵੀ ਹੁੰਦਾ। ਉਹ ਰਾਜਨੀਤੀ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਆ, ਉਹ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਤਾਣਾ ਬਾਣਾ ਸਾਡੇ ਰਾਜਨੀਤੀ ਨੇ ਬੁਣਿਆ, ਸਰਕਾਰਾਂ ਚੱਲਦੀਆਂ, ਉਹ ਸਾਰਾ ਜੋ ਵੀ ਕੰਮ ਕਰ ਰਿਹਾ ਸਰਕਾਰਾਂ ਕਰਦੀਆਂ, ਅਸੀਂ ਹਨਾ, ਤੇ ਉਹ ਸਾਡੇ ਤੇ ਅਸਰ ਤਾਂ ਪੈਣਾ ਹੈ ਹਨਾ। ਤੇ ਹਾਂ, ਜਿਹੜੇ ਦੂਜੇ ਰਾਜਨੀਤਿਕ ਆ, ਉਹਦਾ ਵਿਰੋਧ ਵੀ ਕਰਨਾ, ਉਹਦੇ ਹੱਕ 'ਚ ਵੀ ਹੋਣਾ, ਉਹਨਾਂ ਦਾ ਆਪਣਾ ਤਰੀਕਾ ਹੈ। ਅੱਛਾ, ਰਾਜਨੀਤੀ ਤੁਸੀਂ ਗੱਲ ਛੇੜੀ, ਪੰਜਾਬ ਦੇ ਵਿੱਚ ਪਹਿਲੀ ਮਰਤਬਾ ਸ਼ਾਇਦ ਕੋਈ ਫਨਕਾਰ ਮੁੱਖ ਮੰਤਰੀ ਬਣਿਆ ਤੇ ਮਾਨ ਸਾਹਿਬ ਮਿਲ ਰਹੇ ਨੇ ਅੱਜ ਕੱਲ੍ਹ, ਕਲਾਕਾਰਾਂ ਲਈ ਤਾਂ ਦਾਇਰੇ ਕਾਫੀ ਖੁੱਲ੍ਹਾ, ਕਲਾਕਾਰ ਹੀ ਨੇ ਜੀ, ਕਲਾਕਾਰ ਨੇ, ਤੇ ਸਬੱਬ ਬਣਿਆ ਮਾਨ ਸਾਹਿਬ ਮਿਲਦਾ। ਹਾਂਜੀ ਹਾਂਜੀ, ਮੇਰੇ 2 ਵਾਰੀ ਬਣਿਆ, ਇੱਕ ਤਾਂ ਪਿਛਲੇ ਮੁੱਖ ਮੰਤਰੀ ਬਣਨ ਤੋਂ ਬਾਅਦ, ਹਾਂ ਇੱਕ ਵਾਰੀ ਬਾਅਦ 'ਚ ਵੀ ਮਿਲੇ ਆ। ਤਾਂ ਪਹਿਲਾਂ ਨਵੰਬਰ ਦੀ ਪਿਛਲੀ ਗੱਲ ਹੈ, ਉਹਨਾਂ ਦੇ ਇਹ ਪਰਿਵਾਰ 'ਚ ਵਿਆਹ ਸੀਗਾ ਜੀ, ਮੁੰਡਾ ਘਰਾਂ 'ਚ ਭਤੀਜਾ ਲੱਗਦਾ, ਸੰਗਰੂਰ ਸਾਨੂੰ ਬੁੱਕ ਕੀਤਾ ਸੀਗਾ, ਉੱਥੇ ਮਾਨ ਸਾਹਿਬ ਨੇ ਸਾਰਾ ਪ੍ਰੋਗਰਾਮ ਸਾਹਮਣੇ ਬਹਿ ਕੇ ਸੁਣਿਆ, ਉਸ ਸਟੇਜ ਤੇ ਵੀ ਫਿਰ ਆਸ਼ੀਰਵਾਦ ਦਿੱਤਾ ਜੋੜੀ ਨੂੰ। ਤੇ ਫਿਰ ਸੀਐਮ ਬਣਨ ਤੋਂ ਬਾਅਦ ਵੀ ਇੱਕ ਦਿਨ ਫਿਰ ਮਿਲਣ ਗਏ ਸੀ ਅਸੀਂ, ਤੇ ਚੰਡੀਗੜ੍ਹ ਹਾਂਜੀ ਮੁਲਾਕਾਤ ਹੋਈ, ਤੇ ਬੜਾ ਦੁਆਵਾਂ ਸਾਰਿਆਂ ਦੀਆਂ ਨਾਲ, ਚਲੋ ਹਨਾ ਆਪਾਂ ਖੈਰ ਸੁੱਖ ਲੋਚਦੇ ਹਾਂ, ਪੰਜਾਬ ਦੀ ਖੈਰ ਲੋਚਦੇ ਹਾਂ ਆਪਾਂ ਸਾਰੇ, ਵੀ ਕੋਈ ਵੀ ਬੰਦਾ ਕੰਮ ਕਰੇ, ਵਧੀਆ ਤਰੀਕੇ ਨਾਲ ਕੰਮ ਕਰੇ, ਵੀ ਜ਼ਿਲ੍ਹੇ ਚੋਂ ਪੰਜਾਬ ਨਿਕਲੇ, ਜੋ ਵੀ ਜਿਹੜੀਆਂ ਚੁਣੌਤੀਆਂ ਉਹਦੇ ਵਿੱਚੋਂ ਬਾਹਰ ਆਵੇ। ਜੀ ਜੀ, ਦੇਬੀ ਜੀ, ਆਪਾਂ ਤਾਂ ਥੋੜਾ ਟਾਈਮ ਲੈ ਕੇ ਚੱਲੇ ਸੀ, ਪਰ ਗੱਲਾਂ ਤੁਹਾਡੀਆਂ ਐਡੀਆਂ ਸਵਾਦ ਆ ਕਿ ਟਾਈਮ ਦਾ ਪਤਾ ਨਹੀਂ ਲੱਗਦਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਜੀਤ ਹੱਲੂਵਾਲੀਆ, ਤੁਹਾਡਾ ਵੀ ਸ਼ੁਕਰ, ਸਾਰੀ ਟੀਮ ਦਾ, ਲਵ ਯੂ ਆਲ, ਥੈਂਕ ਯੂ ਸੋ ਮਚ ਜੀ ਜੀ। ਸੋ ਇਹ ਸਨ ਆਪਣੇ ਨਾਲ ਦੇਬੀ ਮਖਸੂਸਪੁਰੀ ਜੀ, ਜਿਨ੍ਹਾਂ ਦੇ ਨਾਲ ਗੱਲਾਂ ਬਾਤਾਂ ਕਰਦੇ 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 ਅਮੀਰ ਖੁਸਰੋ ਤੱਕ ਵੀ ਚਲੇ ਗਏ ਤੇ ਗਾਲਿਬ ਸਾਹਿਬ ਤੱਕ। ਸ਼ਾਇਰ ਨਾਲ ਗੱਲ ਕਰੋਗੇ ਤੇ ਸ਼ਾਇਰ ਨੇ ਫਿਰ ਸਦੀਆਂ ਥੋੜ੍ਹਾ ਦੇਖਣੀਆਂ, ਉਹਨੇ ਟਾਈਮ ਜਿੱਥੇ ਗੱਲ ਚੱਲੀ ਉੱਥੋਂ ਤੱਕ ਅੱਪੜ ਜਾਣੀ। ਦੇਬੀ ਨੂੰ ਚਾਹੁਣ ਵਾਲੇ ਲੋਕ ਜਾਣਦੇ ਨੇ ਕਿ ਦੇਬੀ ਦੀਆਂ ਲਿਖਤਾਂ ਕੀ ਨੇ, ਦੇਬੀ ਮਖਸੂਸਪੁਰੀ ਕੌਣ ਆ, ਪਰ ਸਾਹਿਤ ਦੇ ਵਿੱਚ ਕਿਤੇ ਵੀ ਕੋਈ ਪੂਰਾ ਨਹੀਂ ਹੁੰਦਾ, ਹਮੇਸ਼ਾ ਕੁਛ ਨਾ ਕੁਛ ਲਿਖਦਾ ਰਹਿੰਦਾ ਹੈ। ਇੱਕ ਸ਼ਾਇਰ ਨੂੰ ਹਰ ਦਿਨ ਕੋਈ ਨਾ ਕੋਈ ਕਵਿਤਾ, ਕੋਈ ਨਾ ਕੋਈ ਵੰਨਗੀ, ਕੁਛ ਨਾ ਕੁਛ ਹੋਰ ਨਵਾਂ ਔੜਦਾ ਰਹਿੰਦਾ ਔਰ ਲੱਭਦਾ ਰਹਿੰਦਾ ਕਿ ਇਹ ਤਾਂ ਹੋ ਗਿਆ, ਹੋਰ ਕੀ ਕਰਾਂ ਹੁਣ। ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।